पढ़ाई लिखाई किन्नी करी है तुहाडी? दी कमाई आ वो एक बार फिर रुलदी नज़र आ रही है। किन्ना क नुकसान हो गया जी? नुकसान वेख लो जी, हत्थ नूं दिखी जांदा जी। बना लो वीडियो भाई, बाहर भी सारा ही सारे हाँ। हाँ भी जिन्ना कमा लेना उन्ना की भाई खा लेना, उन्ना की खा लेना। इन्ना मैसां दा मोह आउंदा सी भाई, करके ढिड च पाउंदियां सी ना, तां मोह आउंदा सी मैसां दा। ਤੁਹਾਨੂੰ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਦੇ ਵਿੱਚ ਦੱਸਿਆ ਸੀ ਕਿ ਭਗਤੇ ਭਾਈਕੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਵਿਛਾ ਦਿੱਤੀਆਂ ਗਈਆਂ ਤੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਜਿਹੜਾ ਹੋਰ ਮਾਲੀ ਨੁਕਸਾਨ ਹੋਇਆ ਉਹ ਅਸੀਂ ਅੱਜ ਇੱਕ ਫਾਰਮ ਤੇ ਪਹੁੰਚੇ ਹਾਂ। ਕਿਹਾ ਸੀ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਵਾ। ਤਾਂ ਅੱਜ ਅਸੀਂ ਉਹਨਾਂ ਲੋਕਾਂ ਦੇ ਵਿੱਚ ਖੜੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇੱਕ किसान ने अपने सहायक धंधे की खातर नाल जिहड़ा धंधा शुरू किया सीगा, खेतीबाड़ी दे नाल पोल्ट्री फार्म का धंधा सीगा वो शुरू किया सी। तां अपील करते हैं कि वध तो वध इस किसान की जिहड़ी कि मदद की जाए, क्योंकि पता ही है कि किन्ने घरां दे जिहड़े खर्चे ने वो चुके जाते हैं। इहदे नाल किस हालात दे विच किसान जिहड़े रह रहे हैं, किन्नियां सारियां लिमिटां बना के जिहड़े कि इहो जिहे कारोबार शुरू कर चलाउंदे। तां ਅਸੀਂ ਖੁਦ ਤੁਹਾਡੇ ਨਾਲ ਇਹ ਕਵਰੇਜ ਕਰ ਰਹੇ ਹਾਂ। ਅਫਸੋਸ ਆ ਕਿ ਜਿਹੜੀਆਂ ਸਰਕਾਰਾਂ ਨੇ ਇੱਥੋਂ ਤੱਕ ਪਹੁੰਚਿਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਇੱਕ ਕਿਸਾਨ ਦੀ ਮਿਹਨਤ ਦੀ ਕਮਾਈ ਜਿਹੜੀ ਕਿ ਕਿਵੇਂ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਤਬਾਹ ਹੋ ਗਈ ਆ। ਇਹ ਕੱਲ੍ਹ ਤੁਹਾਡੇ ਨਾਲ ਅਸੀਂ ਖਬਰ ਨਸ਼ਰ ਕਰੀ ਸੀ, ਤੁਹਾਨੂੰ ਦੱਸਿਆ ਸੀ ਕਿ ਅਸੀਂ ਪਹੁੰਚਾਂਗੇ ਜ਼ਰੂਰ, ਜਦੋਂ ਵੀ ਪਹੁੰਚੀਏ ਤਾਂ ਕਿਸਾਨਾਂ ਤੱਕ, ਕਿਉਂਕਿ ਜਿਸ ਦੇ ਸਿਰ ਤੋਂ ਰੋਜੀ ਰੋਟੀ ਖਾਂਦੇ ਨੇ ਕਿਸਾਨ, ਤਾਂ ਸਾਡਾ ਹੱਕ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਕਰੀਏ। ਸਾਡਾ ਹੱਕ ਬਣਦਾ ਕਿ ਅਸੀਂ ਉਹ ਮਜ਼ਦੂਰਾਂ ਦੀ ਗੱਲ ਕਰੀਏ, ਤੇ ਫਿਰ ਹੀ ਪੰਜਾਬ ਦੀ ਗੱਲ ਹੋਣੀ ਨਾ ਤਾਂ ਕੋਈ ਯੂਟਿਊਬਰ ਆ ਵੀ ਹਾਂ ਯੂਟਿਊਬਰਾਂ ਵਾਂਗੂ ਕੋਈ ਵਿਊ ਲੈਣੇ ਨੇ, ਪਰ ਜੋ ਅਸਲੀਅਤ ਆ, ਜੋ ਦੁੱਖ ਆ, ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਤੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ। ਜਿਵੇਂ ਅਸੀਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਜਿਹੜੀਆਂ ਚੋਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ, ਉਸ ਤੋਂ ਬਾਅਦ ਨੁਕਸਾਨ ਆਪਦੇ ਲੋਕਾਂ ਦਾ ਨੁਕਸਾਨ ਹੁੰਦਾ, ਉਹ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਅੱਜ ਫਿਰ ਇੱਕ ਵਾਰ ਪੰਜਾਬ ਦੇ ਉਸ ਹਾਲਾਤਾਂ ਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਜੋ ਪਿਛਲੇ ਸਾਲਾਂ ਦੇ ਦੌਰਾਨ ਪੇਸ਼ ਕੀਤੀ ਸੀ। ਪਿਛਲੇ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਗੜੇਮਾਰੀ ਹੋਈ, ਤਾਂ ਗੜੇਮਾਰੀ ਨੇ ਪੱਕੀਆਂ ਕਣਕਾਂ ਨੂੰ ਤਬਾਹ ਕਰਕੇ ਸੁੱਟ ਦਿੱਤਾ, ਤੇ ਢੋਲਾਂ ਦੇ ਵਿੱਚ ਜਿੱਥੇ ਕਣਕ ਜੱਟਾਂ ਨੇ ਰੱਖਣੀ ਸੀ, ਕਿਸਾਨਾਂ ਨੇ ਰੱਖਣੀ ਸੀ, ਮਜ਼ਦੂਰਾਂ ਨੇ ਰੱਖਣੀ ਸੀ, ਤਾਂ ਉਹ ਕਣਕ ਵੀ ਰੋੜਾਂ ਵਾਲੀ ਜਿਹੜੀ ਕਿ ਉਹਨਾਂ ਨੂੰ ਖਾਣ ਦੇ ਲਈ ਮਜਬੂਰ ਹੋਣਾ ਪਿਆ। ਇੱਕ ਵਾਰ ਫਿਰ ਕੁਦਰਤ ਦਾ ਕਹਿਰ ਇਹਨਾਂ ਪਿੰਡਾਂ ਦੇ ਵਿੱਚ, ਇਸ ਇਲਾਕੇ ਦੇ ਵਿੱਚ ਵਾਪਰਿਆ। ਤਾਂ ਜਿਸ ਪਿੰਡ ਦੇ ਵਿੱਚ, ਜਿਸ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ, ਇਹ ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ ਦਾ ਪਿੰਡ ਆ, ਤੇ ਇਸ ਘਰ ਦੇ ਵਿੱਚ ਮੇਹਰ ਸਿੰਘ ਦਾਨੂ ਕਾ ਪਰਿਵਾਰ ਵੱਜਦਾ ਇਹ। ਤਾਂ ਅਪੀਲ ਕਰਦੇ ਹਾਂ ਪਹਿਲਾਂ ਤਾਂ ਅਸੀਂ ਸ਼ੁਰੂ ਦੇ ਵਿੱਚ ਹੀ ਕਿ ਇਸ ਵੀਡੀਓ ਨੂੰ, ਇਸ ਇੰਟਰਵਿਊਜ਼ ਨੂੰ ਜਾਂ ਇਸ ਫੋਟੋਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਇਹਨਾਂ ਲੋਕਾਂ ਤੱਕ ਜਿਹੜੀ ਕਿ ਸਮਾਜ ਸੇਵੀ ਆਪਣੇ ਆਪ ਨੂੰ ਕਹਾਉਂਦੇ ਲੋਕ ਨੇ ਉਹ ਮਦਦ ਪਹੁੰਚਾ ਸਕਣ। ਤੇ ਦੂਸਰੀ ਅਪੀਲ ਇਹ ਕਰਦੇ ਹਾਂ ਕਿ ਸਰਕਾਰ ਜਿੱਥੇ ਵੱਡੇ ਵੱਡੇ ਵਾਅਦੇ ਕਰਦੀ ਆ, ਗਰੰਟੀਆਂ ਦਿੰਦੀ ਆ, ਤੇ ਉੱਥੇ ਸਰਕਾਰ ਇਹਨਾਂ ਘਰਾਂ ਵੱਲ, ਇਹਨਾਂ ਪਿੰਡਾਂ ਵੱਲ ਵੀ ਨਿਗਾਹ ਮਾਰੇ। ਤਾਂ ਸਾਡੇ ਨਾਲ ਬਾਪੂ ਜੀ ਤੇ ਬੇਬੇ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ। ਇਹ ਵੀ ਸੁਣਿਆ ਕਿ ਇੱਥੇ ਜਿਹੜੇ ਪਸ਼ੂ ਸੀ 4-5 ਲੱਖ ਦੇ, ਜਿਹੜੇ ਇੱਕ ਦੁੱਧ ਦੇ ਸਿਰ 'ਤੇ ਜ਼ਿਮੀਂਦਾਰਾਂ ਦਾ, ਆਮ ਛੋਟੇ ਕਿਸਾਨਾਂ ਦਾ ਗੁਜ਼ਾਰਾ ਚੱਲਦਾ ਹੁੰਦਾ, ਸਹਾਇਕ ਧੰਦੇ ਹੁੰਦੇ ਨੇ, ਉਹ ਵੀ ਮਸਾਂ ਬਚਾਏ ਨੇ। ਸਤਿ ਸ਼੍ਰੀ ਅਕਾਲ ਜੀ। ਆ ਤਾਰਾਂ ਜਿਹੜੀ ਬਿਜਲੀ ਲਾਈਨ ਡਿੱਗੀ ਹੈ,
ਇਹ ਸਿੰਘਾਂ 'ਚ ਪੈ ਗਈਆਂ। ਮੱਝਾਂ ਦੋ ਹੀ ਸੀ ਸੂਣ ਵਾਲੀਆਂ, ਵਿੱਚ 2-3 ਲੱਖ ਦੀਆਂ ਸੀ ਜਿਨ੍ਹਾਂ ਤੇ ਜੂਨ ਗੁਜ਼ਾਰਾ ਕਰਦੇ ਸੀ। ਬਾਣ ਤਾਂ ਸਾਡੇ ਕੋਲ ਸਾਰੀਆਂ 4 ਕਨਾਲਾਂ ਬਾਈ। ਹਾਂ, ਉਹ ਮਹੀਨੇ ਦੇ ਮਹੀਨੇ ਸਾਰਾ ਖਾਣਾ ਦਾਣਾ ਵਿਚਾਰੀਆਂ ਲਿਆਉਂਦੇ ਸੀ, ਪਾਉਂਦੇ ਸੀ, ਆਪ ਦਾ ਵੀ ਗੁਜ਼ਾਰਾ ਹੁੰਦਾ ਸੀ, ਮੱਝਾਂ ਦਾ ਵੀ ਹੁੰਦਾ ਸੀ। ਹਾਂ, ਅੱਜ ਜਦੋਂ ਲੈਣ ਇਹ ਡਿੱਗ ਪਈ, ਮੈਂ ਇਕੱਲੀ ਅੰਦਰ ਸੀ ਬਸ। ਇਕੱਲੀ ਅੰਦਰ ਹੋਣੇ ਕਰਕੇ ਮੈਂ ਰਸੋਈ 'ਚ ਬੜੀ, ਮੈਂ ਜਦੋਂ ਹਵਾ ਆਈ ਹੈ, ਹਵਾ ਆ ਗਈ ਉੱਪਰ ਬਾਜੀ ਬਣ ਗਈ ਨਾ, ਮੈਂ ਲੌਕ ਲਾ ਲਿਆ ਇਹਨਾਂ ਨੂੰ, ਜਾਲੀ ਨੂੰ ਲੌਕ ਲਾ ਕੇ ਅੰਦਰ ਵੜ ਗਈ ਰਸੋਈ 'ਚ। ਮੈਂ ਚਾਹ ਕਰਕੇ ਪੀ ਲਾਂ, ਮੱਝਾਂ ਕਰਤੀਆਂ ਅੰਦਰ, ਇੱਥੇ ਸੀਗੀਆਂ ਮੱਝਾਂ ਅੰਦਰ ਕਰਕੇ ਸਾਰਾ ਪਰਿਵਾਰ ਬੁਰਜ ਗਿਆ ਵਾ ਸੀ, ਇਕੱਲੀ ਮੈਂ ਸੀ। ਹਾਂ, ਭੋਗ ਸੀਗਾ ਜੀ ਸ਼ਕੀਰੀ 'ਚ ਗੁੱਡੀ ਮੈਂ ਜਦੋਂ ਅੰਦਰੋਂ ਚਾਹ ਕਰਨ ਲੱਗੀ, ਚਾਹ ਤਾਂ ਮੇਰੀ ਉਬਲੇ ਹੀ ਤੇ ਤੂੜੀ ਤੇ ਅੰਦਰ ਕੰਚ ਜਾ ਵੜਿਆ ਸਾਰੇ। ਜਦੋਂ ਕੰਚ ਜਾਣ ਲੱਗ ਗਿਆ ਬਸ ਮੈਨੂੰ ਪਤਾ ਨਹੀਂ ਲੱਗਿਆ, ਫਿਰ ਗੈਸ ਤਾਂ ਮੈਂ ਬੰਦ ਕਰਤਾ, ਪਤਾ ਨਹੀਂ ਉਹ ਵੀ ਚੜ ਜਾਂਦਾ ਤਾਂ ਤੇ ਤੂੜੀ ਅੰਦਰ ਗਈ। ਤੇ ਫਿਰ ਮੈਂ ਜਦੋਂ ਬਾਹਰ ਨਿਕਲ ਕੇ ਉਹ ਜਾ ਸ਼ੀਸ਼ੇ ਤਾਂ ਫੁੱਟ ਗਏ ਤੇ ਮੱਝਾਂ ਵਿਚਾਰੀਆਂ ਤਾਰਾਂ ਲੌਂਕੀ ਜਾਣਾ ਹੈ ਉੱਤੇ ਤੇ ਉੱਤੇ ਪੱਖੇ ਇਹਨਾਂ ਦੇ ਮੱਝਾਂ ਦੇ ਡਿੱਗੇ ਵੇ। ਤੇ ਮੈਂ ਬਾਹਰ ਪਤਾ ਨਹੀਂ ਕੀ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਉੱਧਰ ਸ਼ਟਰ ਲੱਗੇ ਵੇ ਸੀ, ਉਹਦਾ ਨਹੀਂ ਪਤਾ। ਮੈਂ ਰੌਲਾ ਪਾਇਆ ਤੇ ਗੇਟ ਨਾ ਖੁੱਲੇ, ਮੈਥੋਂ ਬਾਰੀ ਖੁੱਲ ਗਈ, ਗੇਟ ਵਿੰਗਾ ਹੋ ਗਿਆ। ਤੇ ਮੈਂ ਆਖਿਆ ਵੀ ਲੋਕੋ ਵੀ ਸਾਨੂੰ ਸਾਡੇ ਬੰਦਿਆਂ ਨੂੰ ਫੋਨ ਪਾਣ ਕਰ ਦਿਓ, ਲਾਈਟ ਨੂੰ ਵੀ ਲਾਈਟ ਕਟਾ ਦਿਓ, ਮੱਝਾਂ ਤੇ ਵੀ ਇਹ ਤੜਫੀ ਜਾਂਦੀ। ਕੁਦਰਤੀ ਕੱਟੀ ਹਾਂ, ਲਾਈਟ ਤੱਕ ਹਾਂ ਜੀ। ਬਸ ਆਹ ਕੁਛ ਹੋਇਆ ਜੀ। ਫਿਰ ਬੁਰਜੋਂ ਸਾਰੇ ਬੰਦੇ ਇਹ ਆ ਗਏ ਤੇ ਵੀ ਤਾਰਾਂ ਆਹ ਪੱਖੇ ਵੜਤੇ ਉੱਤੋਂ ਮੈਸਾਂ ਦੇ ਚੱਕ ਤੇ ਪਾਸੇ ਕਰਨ ਨੂੰ ਆ ਸੀ ਫੌੜਿਆ ਨਾ ਕੰਨਾਂ ਨਾ ਘੜੀਚਾ ਕੰਚ ਤੇ ਨਾ ਮੱਝਾਂ ਪਾਸੇ ਕਰਨ ਜੋਗਰੇ ਜੀ। ਪੈਰਾਂ 'ਚ ਕੰਚ ਵੱਜੇ ਤੇ ਆਹ ਟੁਕੜੀਆਂ ਵੱਜੀਆਂ ਮੱਝਾਂ ਹੁਣ। ਹਾਂ, ਮੱਝਾਂ ਹਾਂ ਜੀ, ਕੱਢ ਕੇ ਲੈ ਗਏ ਬਾਹਰ। ਆ ਕੰਚਾਂ ਦੀਆਂ ਪੱਡਾ ਮੋਟਾ ਜੀ ਵਿੰਗਾ ਹੋਇਆ ਪਿਆ, ਘਣਾ ਨਾ ਫਿਰ ਬਾਈਆਂ ਨੇ ਇੱਥੋਂ ਪਿੰਡ ਦਿਆਂ ਨੇ ਸਾਡੇ ਨਾਲ ਲਾ ਕੇ ਤੇ ਸਿੱਧਾ ਕਰਕੇ ਫਿਰ ਕੱਢਿਆ। ਹਾਂ, ਕੰਚ ਸਾਰਾ ਖੋਲ ਕੇ। ਹਾਂ, ਆ ਪੱਲੀਆਂ 'ਚ ਬੰਨਿਆ ਪਿਆ ਕੰਚ। ਫਿਰ ਇੱਥੇ ਨਾਂਗਾ ਬਣਾਇਆ, ਸਾਨੂੰ ਪਏ ਧਰਨ ਥਾਂ ਨਾ ਆ ਇਹਦਾ ਮੰਜਾ ਸੀ ਇੱਥੇ, ਖਾਣਾ ਦਾਣਾ ਸਾਰਾ ਹੀ ਦਾਣਾ ਦੂਣਾ ਪਿਆ ਵਾ, ਫੀਡ ਚੱਕ ਕੇ ਇੱਥੇ ਠੋਕੀ, ਸਾਰੀ ਗਿੱਲੀ ਹੋ ਗਈ ਦਾਣਾ ਦੂਣਾ, ਤੇ ਇਹਦਾ ਮੰਜਾ ਚੱਕ ਕੇ ਇੱਥੇ ਠੋਕਿਆ। ਕਿਤੇ ਥਾਂ ਨਾ ਪਸ਼ੂ ਖੁੱਲ ਗਏ ਕਿੱਥੇ ਜੀ, ਕਿੱਥੇ ਕਰ ਗਏ, ਫਿਰ ਵਿਚਾਰੇ ਇੱਥੇ ਹੀ ਖੜੇ ਰਹੇ। ਫਿਰ ਇਹ ਬੰਦੇ ਆਏ, ਫਿਰ ਫੋਨ ਫਾਨ ਲਾਇਆ ਗੱਡੀ ਤੇ ਮੱਛਾ ਚੜਾ। ਜਦੋਂ ਅਸੀਂ ਆ ਗਏ ਜੀ ਇੱਥੋਂ, ਉਹ ਤਾਰਾਂ ਤੇ ਉੱਥੋਂ ਇੱਕ ਇੱਧਰ ਸੀ, ਮੈਂ ਚੈਨਲਾਂ ਦੇ ਸੰਨ 'ਚ ਖੜੀਆਂ ਹੀ ਵਿਚਾਰੀਆਂ, ਤਿੰਨ ਹੀ, ਇੱਕ ਝੋਟੀ ਆ, 2 ਮਈਆਂ ਇੱਥੇ ਖੜੀਆਂ ਸੀ ਜੀ। ਫਿਰ ਉਹ ਕੱਢੀਆਂ ਕਰਕੇ ਸਿੱਧਾ ਆਲ ਪਰ ਬੰਦਿਆਂ ਨੇ ਘਣਾ ਘੁਣਾ ਨਾ ਬੁਰਜ ਗੁੱਡੀ ਦੇ ਘਰੇ ਬੰਨ ਕੇ ਆਂਦੇ। ਫਿਰ ਉੱਥੇ ਲੈ ਗਏ। ਹਾਂ, ਉੱਥੇ ਹਾਂ ਬੁਰਜ ਲੈ ਗਏ, ਉੱਥੋਂ ਰੋਟੀ ਪਾਣੀ ਵਿਚਾਰਿਆਂ ਨੇ ਉਹਨੇ ਫੜਾਇਆ ਨਾ, ਪਾਣੀ ਨੇ ਆਹ ਟੈਂਕੀ ਵੀ ਰੁੜ ਗਈ, ਸਾਰਾ ਕੁਝ ਹੀ ਖਤਮ ਹੋ ਗਿਆ ਨਾਲ। ਫਿਰ ਹਾਂ, ਆ ਵੇਖੋ ਉੱਤੇ ਚੜ ਕੇ ਵੇਖ ਲਾ ਵੀ ਸਾਰਾ ਹੀ ਜਾਂਦਾ ਵੇ ਕਿੱਥੋਂ ਤਾਈਂ ਗਿਆ ਹੈ, ਸਾਰਾ ਹੀ ਖਤਮ। ਉਹ ਮਗਰਲਾ ਵਿਹੜਾ ਵੀ ਜੀ ਸਾਰਾ, ਇੱਟ ਤਾਂ ਰਹੀ ਨਹੀਂ ਕਿਤੇ। ਬਿਲਕੁਲ, ਤਾਂ ਜਿੱਥੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ, ਉੱਥੋਂ ਵੀ ਕਾਫੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਪਰ ਇੱਕ ਤਸਵੀਰ ਇਹ ਵੀ ਪਿੰਡਾਂ ਦੀ ਆ ਜਿਹੜੀ ਕਿ ਕੱਲ੍ਹ ਨੁਕਸਾਨ ਹੋਇਆ। ਮਤਲਬ ਫਿਰ ਗੁਜ਼ਾਰਾ ਇਸੇ ਦੁੱਧ ਪਾਣੀ ਤੇ ਕਰਦੇ? ਦੁੱਧ ਤੇ ਹੀ ਸੀ ਬਾਈ, ਸਾਡੇ ਕੋਲ 4 ਕਨਾਲਾਂ ਬਣਦੀਆਂ, ਝੂਠ ਨਹੀਂ ਮਾਰਦੀ, 4 ਕਨਾਲ ਤੇ ਆ ਬਸ 1 ਕਨਾਲ 'ਚ ਘਰ ਸੀਗਾ। ਹਾਂ, ਇਹੀ ਦੁੱਧ ਦਾਣਾ ਆਪਦਾ ਵੀ ਖਰਚਾ ਮਹੀਨੇ ਦਾ ਲਿਆਉਂਦੇ ਸੀ ਤੇ ਪਸ਼ੂਆਂ ਦਾ ਵੀ ਵਿਚਾਰਿਆਂ ਦਾ, ਦੁੱਧ 'ਚੋਂ ਹੀ ਸਾਰਾ ਕੰਮ। ਇਸੇ ਵਿਚਾਰੇ ਇਹੀ ਪ੍ਰਾਈਵੇਟ, ਸਾਰਿਆਂ ਦੇ ਆਪਦੇ ਆਪੋ ਆਪਣੇ ਕੰਮ। 2 ਬੇਟੀਆਂ ਸੀ, ਇਹਦੇ ਵੱਡੇ ਕਾਕੇ ਦੇ ਤਾਂ 3 ਗੁੱਡੀਆਂ, ਉਹਦੇ 1 ਕਾਕਾ ਛੋਟੇ ਮੁੰਡੇ ਦੇ। ਗੁੱਡੀਆਂ ਆਪਦੇ ਘਰੇ ਗਈਆਂ ਵੇ, 2 ਬੇਟਿਆਂ ਦੇ। ਆਹ ਪਰਿਵਾਰ ਹੈ ਸਾਡੇ 'ਚ ਬਸ, ਤੇ ਐਂ ਆਪਦਾ ਕਰਕੇ ਹੀ ਖਾਂਦੇ ਸੀ ਸਾਰੇ। ਹਾਂ, ਉਹ ਮੱਝਾਂ ਵੀ ਤਾਂ ਹੀ ਸੀ ਬਾਈ, ਦੁੱਧ ਮਿਲਦਾ ਵੀ, ਸਾਰਾ ਖਰਚਾ ਵਿਚਾਰੀਆਂ ਆ ਦੋਨੇ ਜੀ ਕਰਦੇ ਸੀ। ਇਹ ਮਾੜਾ ਮੋਟਾ ਆਪਦਾ ਕੰਮ ਕਰਦੇ ਸੀ। ਹਾਂ, ਅਸੀਂ ਦੋਨੇ ਜੀ ਸਾਂਭੀ ਜਾਂਦੇ ਹਾਂ ਜੀ। ਹਾਂ, ਵਿਚਾਰੀਆਂ ਕੁਛ ਦੁੱਧ ਦੱਧ ਪਾਈ ਜਾਂਦੇ ਸੀਗੇ ਜੀ, ਐਂ ਕਰਕੇ ਰੱਖੀ ਰੱਖ ਰਹੇ ਅਸੀਂ ਦੋਨੇ ਜਣੇ। ਮਤਲਬ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ, ਹੁਣ ਕਿੰਨੇ ਕੁ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਪਿੰਡ ਦੇ ਵਿੱਚੋਂ? ਹੁਣ ਤੁਹਾਨੂੰ ਪਤਾ ਪੁੱਤ ਕੀ ਅੱਜ ਤਾਂ ਸਾਰਾ ਕੁਝ ਆਪ ਸਿੱਧੀ ਜਾਂਦਾ ਸਾਨੂੰ। ਅਸੀਂ ਤਾਂ ਬਸ ਸਾਰੀ ਆਪ ਗੱਲ ਦੱਸਦੀ, ਪਿੰਡ 'ਚੋਂ ਆਏ ਪੁੱਛ ਲਿਓ ਵੀ ਕਿੰਨਾ ਬਾਣ ਹੈ ਜਾਂ ਮਾਤਾ ਨੇ ਝੂਠ ਮਾਰੇ। ਉਵੇਂ ਨਹੀਂ, ਮਤਲਬ ਕੋਈ ਪਿੰਡ ਦੇ ਲੋਕਾਂ ਨੇ ਮਦਦ ਕਰਨ ਦੀ ਕੋਈ ਸੋਚੀ? ਮਤਲਬ ਚਲੋ ਭਈਆ ਕੋਈ ਨਹੀਂ ਜੀ। ਹਾਂ, ਮੈਂ ਕਹਿ ਗਿਆ ਜੀ, ਪਤਾ ਲੈ ਜਾਂਦੇ ਆ। ਬਲਕਾਰ ਸਿੱਧੂ ਆਇਆ ਸੀ ਵਿਚਾਰਾ, ਉਹ ਆਇਆ ਸੀ ਹਾਂ ਕੱਲ ਦੱਸਦੇ ਮੈਨੂੰ, ਉਹ ਆਇਆ ਸੀ, ਉਹ ਆ ਕੇ ਗਿਆ ਜੀ ਕੱਲ ਦਿਨ ਛਿਪੇ ਦੱਸਦੇ, ਉਹ ਵੇਖ ਕੇ ਗਿਆ। ਮੈਂ ਤਾਂ ਆਇਆ ਸੀਗਾ ਜੀ, ਮੈਂ ਤਾਂ ਮਈਆਂ ਚੜਾ ਕੇ ਲੈ ਗਿਆ ਸੀ ਪੂਰੀ ਤੇ। ਬਲਕਾਰ ਸਿੱਧੂ ਆ ਕੇ ਗਿਆ? ਹਾਂ, ਆ ਕੇ ਗਿਆ ਕੱਲ, ਹੱਥ ਨਹੀਂ ਬਈ। ਹਾਂ, ਪਤਾ ਬਈ ਦੱਸਦੇ ਵੀ ਬਲਕਾਰ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਮੇਰਾ ਤਾਂ ਬਈ ਬਲੱਡ ਦੀ ਬਸ ਕੱਢ ਗਿਆ ਜੀ, ਉਹ ਆਇਆ ਸੀਗਾ, ਉਹਦਾ ਕੋਈ ਨਹੀਂ ਸੋਚ ਰਿਹਾ। ਕੰਚ ਇਕੱਠਾ ਕੀਤਾ ਹੋਵੇ ਸਾਰਾ ਕੁਝ ਮੇਰੇ।
ਨਹੀਂ ਹੁਣ ਜਿਹੜਾ ਸਵੇਰੇ ਤਾਂ ਉੱਠੇ ਨਹੀਂ ਗਿਆ ਹੋਣਾ ਫਿਰ ਸਵੇਰੇ ਤਾਂ ਕਿੱਥੋਂ ਮੁੰਡਾ ਆ ਗਿਆ ਵੀ ਬਾਹਰ ਤਾਂ ਆ ਜਾ, ਕੁਝ ਨਹੀਂ ਹੁੰਦਾ। ਮੈਂ ਨਹੀਂ, ਮੈਂ ਨਹੀਂ ਬਾਹਰ ਅੰਦਰ ਪਈ। ਹੁਣ ਮੈਂ ਉਧਰ ਨਿਕਲ ਕੇ ਬਹਿ ਗਈ, ਕਿੱਧਰ ਚੱਕ ਬਈ ਜੀ ਨਹੀਂ ਕਰਦਾ। ਆ ਕਮਾ ਕੇ ਲਾ ਲੈਂਦੀ ਜਾਵੇ ਕਿ ਇਹ ਆਦਾ ਕਿ ਮੈਥਾਂ ਨਹੀਂ ਹੁੰਦੀਆਂ ਪੜਦੇ ਉਹ ਜਾਲੀਆਂ ਉੱਚੀਆਂ ਸੀ ਨਾ ਬਈ, ਮੈਂ ਦਿੰਦੀ ਚ ਫੋਟੋ ਮੈਥਾਂ ਰੇਂਗਦੀਆਂ। ਇਹ ਕਹਿੰਦਾ ਇਹ ਨਾ ਜੱਬ ਵੱਡਾ ਮਗ ਮੇਰੀ ਪੈਨਸ਼ਨ ਆ ਜਾਂਦੀ, ਮੈਂ ਪੜਦੇ ਪਾਉਂ। 3000 ਰੁਪਇਆ ਲਾਇਆ ਸੀ ਪੜਦਿਆਂ ਦੇ, ਮਗ ਮੈਥਾਂ ਰੇਂਗਦੀਆਂ ਉਧਰ ਮੂੰਹ ਕਰਕੇ ਦਿੰਦੀ ਚ ਕਹਿੰਦੇ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਈ, ਕਰਕੇ ਢਿੱਡ ਚ ਪਾਉਂਦੀਆਂ ਸੀ ਨਾ ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਹੁਣ ਮੈਂ ਕਿਹਾ ਮੇਰੇ ਤੇ ਡਿੱਗ ਪੈਂਦਾ ਕੁਝ, ਪਸ਼ੂਆਂ ਨਾ ਕੱਢ ਲਓ। ਮੈਂ ਉਹ ਆਦੇ ਭਾਈ ਮੇਰਾ ਰੌਲਾ ਨਾ ਤੂੰ ਪਾ, ਪਸ਼ੂਆਂ ਨੂੰ ਕੁਝ ਨਹੀਂ ਹੁੰਦਾ। ਮੈਂ ਮੇਰੇ ਤੇ ਡਿੱਗ ਪੈਂਦਾ। ਵਿਚਾਰੀਆਂ ਨੇ ਇਹਨਾਂ ਤਿੰਨਾਂ ਨੂੰ ਚਕਾਣਾ, ਬੱਚੇ ਵੀ ਪਾਲਣ। 3 ਬੇਟੀਆਂ, ਛੋਟੇ ਵੱਡੇ ਮੁੰਡੇ ਦੇ। ਕੰਮ ਕੀ ਕਰਦੇ ਨੇ ਮੁੰਡੇ? ਬਸ ਆ ਮਾੜਾ ਮੋਟਾ ਪ੍ਰਾਈਵੇਟ ਕੰਮ ਕਰਦੇ ਬਈ। ਅੱਛਾ। ਹਾਂ ਕਿਸੇ ਦੀ ਸਰਕਾਰੀ ਇਹ ਬਹੂ ਜਾਂਦੀ ਸੀ 5-7 ਹਜ਼ਾਰ ਰੁਪਇਆ ਲੈਂਦੀ ਸੀ ਪ੍ਰਾਈਵੇਟ। ਇਹ 1.5 ਸਾਲ ਦੀ ਗੁੱਡੀ ਆ, ਕਿ 2 ਜਾਂਦੀਆਂ ਸਕੂਲ ਜਾਂਦੀਆਂ, ਕਿਵੇਂ ਤੋਰੇ ਉਹਨਾਂ ਨੂੰ। ਹਾਂ ਕੋਈ ਅੱਜ ਸਰਕਾਰੀ ਨੌਕਰੀ ਨਾ ਕਿਸੇ ਦੀ। ਤਾਂ ਜ਼ਰੂਰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਸੋ ਅਸੀਂ ਤੁਹਾਡੇ ਤੱਕ ਇੱਕ ਅਪੀਲ ਤੇ ਅਰਜ਼ ਲੈ ਕੇ ਪਹੁੰਚੇ। ਅੱਜ ਕੋਈ ਪੱਤਰਕਾਰੀ ਨਹੀਂ ਕਰ ਰਹੇ, ਅੱਜ ਬਸ ਇੱਕ ਇਹਨਾਂ ਲੋਕਾਂ ਦਾ ਦੁੱਖ ਦਰਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਮਤਾ ਕੋਈ ਨਹੀਂ, ਜਿੰਨਾ ਹੋ ਸਕਿਆ ਉਹਨਾਂ ਕਰਾਂਗੇ। ਤੁਹਾਡੀ ਮਰਜ਼ੀ ਹੈ ਪੁੱਤ। ਅੱਜ ਤਾਂ ਦੁੱਖ ਦੱਸਤਾ ਆਪਦਾ। ਹਾਂ ਆਪ ਤਾਂ ਦੁੱਖ ਦੱਸ ਰਹੇ ਵੀ ਜਿਹੜਾ ਸਾਡੇ ਨਾਲ ਬੀਤ ਗਿਆ। ਪਰ ਇਹ ਮੇਰੇ ਮਾਲਕਾ ਇਹ ਜਦ ਤਕਾਈ ਨਾ ਦੇਖਿਆ ਜੀ। ਗਰੀਬੀ ਮੇਰੀ ਕੱਟ ਲਈ ਬਾਈ, ਵਧੀਆ ਥੋੜੀ ਰੋਟੀ ਖਾਂਦੇ ਸੀ ਕਮਾ ਕੇ। ਰਾਹ ਨਹੀਂ ਰੱਬ ਨੇ ਵਾਲਾ ਧੱਕਾ ਕੀਤਾ। ਇਹ ਨਹੀਂ ਪਤਾ ਲੱਗਿਆ ਜਿੱਤੇ ਪਿਆ ਤੇ ਪੈ ਗਿਆ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਜੋ ਨੁਕਸਾਨ ਇਸ ਪਰਿਵਾਰ ਦਾ ਹੋਇਆ, ਇਸ ਤਰ੍ਹਾਂ ਦਾ ਨੁਕਸਾਨ ਇਸ ਇਲਾਕੇ ਦੇ ਵਿੱਚ ਕੱਲ੍ਹ ਕਾਫੀ ਜ਼ਿਆਦਾ ਹੋਇਆ। ਕੁਦਰਤ ਦਾ ਕਹਿਰ ਵਾਪਰਿਆ ਤਾਂ ਕੁਦਰਤ ਦੇ ਕਹਿਰ ਦੇ ਸਾਹਮਣੇ ਕਿਹਦਾ ਜ਼ੋਰ, ਉਸ ਡਾਢੇ ਅੱਗੇ ਕਿਹਦਾ ਜ਼ੋਰ। ਪਰ ਫਿਰ ਵੀ ਅਸੀਂ ਪਤਾ ਲੱਗਿਆ ਜਦੋਂ ਅਸੀਂ ਇਸ ਘਰਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਪਰਿਵਾਰ ਦੀ, ਹਰ ਇੱਕ ਘਰ ਦੀ ਆਵਾਜ਼ ਹੈ ਜਿਹੜੀ ਕਿ ਬਣ ਸਕੀਏ। ਤਾਂ ਜਿਵੇਂ ਮਾਤਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਇਸ ਦੁੱਧ ਦੇ ਸਿਰ ਤੋਂ ਹੁੰਦਾ ਸੀ। ਅਤੇ 4 ਕਨਾਲਾਂ ਜਿਹੜੀਆਂ ਕਿ ਜ਼ਮੀਨ ਆ, 4 ਕਨਾਲਾਂ ਦੇ ਵਿੱਚੋਂ ਪਤਾ ਹੀ ਆ ਕਿ ਕਿੰਨਾ ਕੁ ਕੁਛ ਜ਼ਿਮੀਂਦਾਰ ਆ ਜਿਹੜਾ ਉਹ ਪੈਦਾ ਕਰ ਸਕਦਾ। ਅਤੇ ਦੂਸਰੇ ਪਾਸੇ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਲਈਆਂ। ਅਤੇ ਜਿੱਤੋਂ ਜਿੰਨੀ ਕੁ ਮਦਦ ਹੋ ਸਕੀ ਉਨੀ ਕੁ ਜ਼ਰੂਰ ਕਰਿਓ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਪੜ੍ਹਾਈ ਲਿਖਾਈ ਕਿੰਨੀ ਕੁ ਕਰੀ ਆ ਤੁਹਾਡੀ? ਦੀ ਕਮਾਈ ਆ ਉਹ ਇੱਕ ਵਾਰ ਫਿਰ ਰੁਲਦੀ ਨਜ਼ਰ ਆ ਰਹੀ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ ਵੇਖ ਲਓ ਜੀ, ਹੱਥ ਨੂੰ ਦਿਖੀ ਜਾਂਦਾ ਜੀ। ਬਣਾ ਲਓ ਵੀਡੀਓ ਬਈ, ਬਾਹਰ ਵੀ ਸਾਰਾ ਹੀ ਸਾਰੇ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਾਈ, ਕਰਕੇ ਢਿੱਡ ਚ ਪਾਉਂਦੀਆਂ ਸੀ ਨਾ ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਤੁਹਾਨੂੰ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਦੇ ਵਿੱਚ ਦੱਸਿਆ ਸੀ ਕਿ ਭਗਤੇ ਭਾਈਕੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਵਿਛਾ ਦਿੱਤੀਆਂ ਗਈਆਂ, ਅਤੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਨਾਲ ਜਿਹੜਾ ਹੋਰ ਮਾਲੀ ਨੁਕਸਾਨ ਹੋਇਆ, ਉਹ ਅਸੀਂ ਅੱਜ ਇੱਕ ਫਾਰਮ 'ਤੇ ਪਹੁੰਚੇ ਹਾਂ। ਕਿਹਾ ਸੀ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਵਾ। ਤਾਂ ਅੱਜ ਅਸੀਂ ਉਹਨਾਂ ਲੋਕਾਂ ਦੇ ਵਿੱਚ ਖੜ੍ਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿਸਾਨ ਨੇ ਆਪਣੇ ਸਹਾਇਕ ਧੰਦੇ ਦੀ ਖਾਤਰ ਨਾਲ ਜਿਹੜਾ ਧੰਦਾ ਸ਼ੁਰੂ ਕੀਤਾ ਸੀਗਾ, ਖੇਤੀਬਾੜੀ ਦੇ ਨਾਲ ਪੋਲਟਰੀ ਫਾਰਮ ਦਾ ਧੰਦਾ ਸੀਗਾ, ਉਹ ਸ਼ੁਰੂ ਕੀਤਾ ਸੀ। ਤਾਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕਿਸਾਨ ਦੀ ਜਿਹੜੀ ਕਿ ਮਦਦ ਕੀਤੀ ਜਾਵੇ, ਕਿਉਂਕਿ ਪਤਾ ਹੀ ਆ ਕਿ ਕਿੰਨੇ ਕੁ ਘਰਾਂ ਦੇ ਜਿਹੜੇ ਖਰਚ ਨੇ ਉਹ ਚੁੱਕੇ ਜਾਂਦੇ ਨੇ।
ਦੇ ਨਾਲ ਕਿਸ ਹਾਲਾਤਾਂ ਦੇ ਵਿੱਚ ਕਿਸਾਨ ਜਿਹੜੇ ਉਹ ਰਹਿ ਰਹੇ ਨੇ, ਕਿੰਨੀਆਂ ਸਾਰੀਆਂ ਲਿਮਟਾਂ ਬਣਾ ਕੇ ਜਿਹੜੇ ਕਿ ਇਹੋ ਜਿਹੇ ਕਾਰੋਬਾਰ ਸ਼ੁਰੂ ਕਰਦੇ ਚਲਾਉਂਦੇ ਨੇ। ਤਾਂ ਅਸੀਂ ਖੁਦ ਤੁਹਾਡੇ ਨਾਲ ਇਹ ਕਵਰੇਜ ਕਰ ਰਹੇ ਹਾਂ। ਅਫਸੋਸ ਆ ਕਿ ਜਿਹੜੀਆਂ ਸਰਕਾਰਾਂ ਨੇ ਇੱਥੋਂ ਤੱਕ ਪਹੁੰਚਿਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਇੱਕ ਕਿਸਾਨ ਦੀ ਮਿਹਨਤ ਦੀ ਕਮਾਈ ਜਿਹੜੀ ਕਿ ਕਿਵੇਂ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਤਬਾਹ ਹੋ ਗਈ ਆ। ਇਹ ਕੱਲ੍ਹ ਤੁਹਾਡੇ ਨਾਲ ਅਸੀਂ ਖਬਰ ਨਸ਼ਰ ਕਰੀ ਸੀ, ਤੁਹਾਨੂੰ ਦੱਸਿਆ ਸੀ ਕਿ ਅਸੀਂ ਪਹੁੰਚਾਂਗੇ ਜ਼ਰੂਰ, ਜਦੋਂ ਵੀ ਪਹੁੰਚੀਏ ਤਾਂ ਕਿਸਾਨਾਂ ਤੱਕ, ਕਿਉਂਕਿ ਜਿਸ ਦੇ ਸਿਰ ਤੋਂ ਰੋਜੀ ਰੋਟੀ ਖਾਂਦੇ ਨੇ ਕਿਸਾਨ, ਤਾਂ ਸਾਡਾ ਹੱਕ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਕਰੀਏ। ਸਾਡਾ ਹੱਕ ਬਣਦਾ ਕਿ ਅਸੀਂ ਉਹ ਮਜ਼ਦੂਰਾਂ ਦੀ ਗੱਲ ਕਰੀਏ, ਤੇ ਫਿਰ ਹੀ ਪੰਜਾਬ ਦੀ ਗੱਲ ਹੋਣੀ ਆ। ਨਾ ਤਾਂ ਕੋਈ ਯੂਟਿਊਬਰ ਆ ਵੀ ਹਾਂ ਯੂਟਿਊਬਰਾਂ ਵਾਂਗੂ ਕੋਈ ਵਿਊ ਲੈਣੇ ਨੇ, ਪਰ ਜੋ ਅਸਲੀਅਤ ਆ, ਜੋ ਦੁੱਖ ਆ, ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ। ਜਿਵੇਂ ਅਸੀਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਜਿਹੜੀਆਂ ਚੋਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ, ਉਸ ਤੋਂ ਬਾਅਦ ਨੁਕਸਾਨ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੁੰਦਾ, ਉਹ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਅੱਜ ਫਿਰ ਇੱਕ ਵਾਰ ਪੰਜਾਬ ਦੇ ਉਸ ਹਾਲਾਤਾਂ ਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਜੋ ਪਿਛਲੇ ਸਾਲਾਂ ਦੇ ਦੌਰਾਨ ਪੇਸ਼ ਕੀਤੀ ਸੀ। ਪਿਛਲੇ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਗੜੇਮਾਰੀ ਹੋਈ, ਤਾਂ ਗੜੇਮਾਰੀ ਨੇ ਪੱਕੀਆਂ ਕਣਕਾਂ ਨੂੰ ਤਬਾਹ ਕਰਕੇ ਸੁੱਟ ਦਿੱਤਾ, ਤੇ ਢੋਲਾਂ ਦੇ ਵਿੱਚ ਜਿੱਥੇ ਕਣਕ ਜੱਟਾਂ ਨੇ ਰੱਖਣੀ ਸੀ, ਕਿਸਾਨਾਂ ਨੇ ਰੱਖਣੀ ਸੀ, ਮਜ਼ਦੂਰਾਂ ਨੇ ਰੱਖਣੀ ਸੀ, ਤਾਂ ਉਹ ਕਣਕ ਵੀ ਰੋੜਾਂ ਵਾਲੀ ਜਿਹੜੀ ਕਿ ਉਹਨਾਂ ਨੂੰ ਖਾਣ ਦੇ ਲਈ ਮਜਬੂਰ ਹੋਣਾ ਪਿਆ। ਇੱਕ ਵਾਰ ਫਿਰ ਕੁਦਰਤ ਦਾ ਕਹਿਰ ਇਹਨਾਂ ਪਿੰਡਾਂ ਦੇ ਵਿੱਚ, ਇਸ ਇਲਾਕੇ ਦੇ ਵਿੱਚ ਵਾਪਰਿਆ। ਤਾਂ ਜਿਸ ਪਿੰਡ ਦੇ ਵਿੱਚ, ਜਿਸ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ, ਇਹ ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ ਦਾ ਪਿੰਡ ਆ, ਤੇ ਇਸ ਘਰ ਦੇ ਵਿੱਚ ਮੇਹਰ ਸਿੰਘ ਦਾਨੂ ਕਾ ਪਰਿਵਾਰ ਵੱਜਦਾ। ਇਹ ਤਾਂ ਅਪੀਲ ਕਰਦੇ ਹਾਂ ਪਹਿਲਾਂ ਤਾਂ ਅਸੀਂ ਸ਼ੁਰੂ ਦੇ ਵਿੱਚ ਹੀ ਕਿ ਇਸ ਵੀਡੀਓ ਨੂੰ, ਇਸ ਇੰਟਰਵਿਊਜ਼ ਨੂੰ ਜਾਂ ਇਸ ਫੋਟੋਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਇਹਨਾਂ ਲੋਕਾਂ ਤੱਕ ਜਿਹੜੀ ਕਿ ਸਮਾਜ ਸੇਵੀ ਆਪਣੇ ਆਪ ਨੂੰ ਕਹਾਉਂਦੇ ਲੋਕ ਨੇ, ਉਹ ਮਦਦ ਪਹੁੰਚਾ ਸਕਣ। ਤੇ ਦੂਸਰੀ ਅਪੀਲ ਇਹ ਕਰਦੇ ਹਾਂ ਕਿ ਸਰਕਾਰ ਜਿੱਥੇ ਵੱਡੇ ਵੱਡੇ ਵਾਅਦੇ ਕਰਦੀ ਆ, ਗਰੰਟੀਆਂ ਦਿੰਦੀ ਆ, ਤੇ ਉੱਥੇ ਸਰਕਾਰ ਇਹਨਾਂ ਘਰਾਂ ਵੱਲ, ਇਹਨਾਂ ਪਿੰਡਾਂ ਵੱਲ ਵੀ ਨਿਗਾਹ ਮਾਰੇ। ਤਾਂ ਸਾਡੇ ਨਾਲ ਬਾਪੂ ਜੀ ਤੇ ਬੇਬੇ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ। ਇਹ ਵੀ ਸੁਣਿਆ ਕਿ ਇੱਥੇ ਜਿਹੜੇ ਪਸ਼ੂ ਸੀ 4-5 ਲੱਖ ਦੇ, ਜਿਹੜੇ ਇੱਕ ਦੁੱਧ ਦੇ ਸਿਰ 'ਤੇ ਜ਼ਿਮੀਂਦਾਰਾਂ ਦਾ, ਆਮ ਛੋਟੇ ਕਿਸਾਨਾਂ ਦਾ ਗੁਜ਼ਾਰਾ ਚੱਲਦਾ ਹੁੰਦਾ, ਸਹਾਇਕ ਧੰਦੇ ਹੁੰਦੇ ਨੇ, ਉਹ ਵੀ ਮਸਾਂ ਬਚਾਏ ਨੇ। ਸਤਿ ਸ਼੍ਰੀ ਅਕਾਲ ਜੀ। ਆਹ ਤਾਰਾਂ ਜਿਹੜੀ ਬਿਜਲੀ ਲਾਈਨ ਡਿੱਗੀ ਹੈ, ਇਹ ਸਿੰਘਾਂ 'ਚ ਪੈ ਗਈਆਂ। ਮੱਝਾਂ ਦੋ ਹੀ ਸੀ ਸੂਣ ਵਾਲੀਆਂ, ਵਿੱਚ 2-3 ਲੱਖ ਦੀਆਂ ਸੀ, ਜਿਨ੍ਹਾਂ ਤੇ ਜੂਨ ਗੁਜ਼ਾਰਾ ਕਰਦੇ ਸੀ। ਬਾਣ ਤਾਂ ਸਾਡੇ ਕੋਲ ਸਾਰੀਆਂ 4 ਕਨਾਲਾਂ ਬਾਈ। ਹਾਂ, ਉਹ ਮਹੀਨੇ ਦੇ ਮਹੀਨੇ ਸਾਰਾ ਖਾਣਾ ਦਾਣਾ ਵਿਚਾਰੀਆਂ ਲਿਆਉਂਦੇ ਸੀ, ਪਾਉਂਦੇ ਸੀ, ਆਪ ਦਾ ਵੀ ਗੁਜ਼ਾਰਾ ਹੁੰਦਾ ਸੀ, ਮੱਝਾਂ ਦਾ ਵੀ ਹੁੰਦਾ ਸੀ। ਹਾਂ, ਅੱਜ ਜਦੋਂ ਲਾਈਨ ਇਹ ਡਿੱਗ ਪਈ, ਮੈਂ ਇਕੱਲੀ ਅੰਦਰ ਸੀ, ਬਸ ਇਕੱਲੀ ਅੰਦਰ ਹੋਣੇ ਕਰਕੇ ਮੈਂ ਰਸੋਈ 'ਚ ਬੜੀ। ਮੈਂ ਜਦੋਂ ਹਵਾ ਆਈ ਹੈ, ਹਵਾ ਆ ਗਈ, ਉੱਪਰ ਬਾਜੀ ਬਣ ਗਈ ਨਾ, ਮੈਂ ਲੌਕ ਲਾ ਲਿਆ ਇਹਨਾਂ ਨੂੰ, ਜਾਲੀ ਨੂੰ ਲੌਕ ਲਾ ਕੇ ਅੰਦਰ ਵੜ ਗਈ ਰਸੋਈ 'ਚ। ਮੈਂ ਚਾਹ ਕਰਕੇ ਪੀ ਲਾਂ, ਮੱਝਾਂ ਕਰਤੀਆਂ ਅੰਦਰ, ਇੱਥੇ ਸੀਗੀਆਂ ਮੱਝਾਂ ਅੰਦਰ ਕਰਕੇ, ਸਾਰਾ ਪਰਿਵਾਰ ਬੁਰਜ ਗਿਆ ਵਾ ਸੀ, ਕੱਲੀ ਮੈਂ ਸੀ। ਹਾਂ, ਭੋਗ ਸੀਗਾ ਜੀ ਸ਼ਕੀਰੀ 'ਚ ਗੁੱਡੀ ਜਦੋਂ ਅੰਦਰੋਂ ਚਾਹ ਕਰਨ ਲੱਗੀ, ਚਾਹ ਤਾਂ ਮੇਰੀ ਉਬਲ ਆਈ, ਤੇ ਤੂੜੀ ਤੇ ਅੰਦਰ ਕੰਚ ਜਾ ਵੜਿਆ ਸਾਰੇ। ਜਦੋਂ ਕੰਚ ਜਾਣ ਲੱਗ ਗਿਆ, ਬਸ ਮੈਨੂੰ ਪਤਾ ਨਹੀਂ ਲੱਗਿਆ, ਫਿਰ ਗੈਸ ਤਾਂ ਮੈਂ ਬੰਦ ਕਰਤਾ, ਪਤਾ ਨਹੀਂ ਉਹ ਵੀ ਚੜ ਜਾਂਦਾ ਤਾਂ, ਤੇ ਤੂੜੀ ਅੰਦਰ 'ਚ ਗਈ। ਤੇ ਫਿਰ ਮੈਂ ਜਦੋਂ ਬਾਹਰ ਨਿਕਲ ਕੇ ਉਹ ਜਾਂ ਸ਼ੀਸ਼ੇ ਤਾਂ ਫੁੱਟ ਗਏ, ਤੇ ਮੱਝਾਂ ਵਿਚਾਰੀਆਂ ਤਾਰਾਂ ਲੌਂਕੀ ਜਾਣਾ ਹੈ ਉੱਤੇ, ਤੇ ਉੱਤੇ ਪੱਖੇ ਇਹਨਾਂ ਦੇ ਮੱਝਾਂ ਦੇ ਡਿੱਗੇ ਵੇ। ਤੇ ਮੈਂ ਬਾਹਰ ਪਤਾ ਨਹੀਂ ਕੀ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਉੱਧਰ ਸ਼ਟਰ ਲੱਗੇ ਵੇ ਸੀ, ਉਹਦਾ ਨਹੀਂ ਪਤਾ। ਮੈਂ ਰੌਲਾ ਪਾਇਆ ਤੇ ਗੇਟ ਨਾ ਖੁੱਲੇ, ਮੈਥੋਂ ਬਾਰੀ ਖੁੱਲ੍ਹ ਗਈ, ਗੇਟ ਵਿੰਗਾ ਹੋ ਗਿਆ। ਤੇ ਮੈਂ ਆਖਿਆ ਵੀ ਲੋਕੋ ਵੀ ਸਾਨੂੰ, ਸਾਡੇ ਬੰਦਿਆਂ ਨੂੰ ਫੋਨ ਫਾਨ ਕਰ ਦਿਓ, ਲਾਈਟ ਨੂੰ ਵੀ ਲਾਈਟ ਕਟਾ ਦਿਓ, ਮੱਝਾਂ ਤੇ ਵੀ ਇਹ ਤੜਫੀ ਜਾਂਦੇ। ਹਾਂ, ਲਾਈਟ ਤੱਕ। ਹਾਂ ਜੀ, ਬਸ ਆਹ ਕੁਛ ਹੋਇਆ ਜੀ। ਫਿਰ ਬੁਰਜੋਂ ਸਾਰੇ ਬੰਦੇ ਇਹ ਆ ਗਏ, ਤੇ ਵੀ ਤਾਰਾਂ ਆਹ ਪੱਖੇ ਵੱਢਤੇ ਉੱਤੋਂ ਮੈਸਾਂ ਦੇ ਚੱਕ ਤੇ ਪਾਸੇ ਕਰਨ ਨੂੰ ਆ ਸੀ ਫੌੜਿਆ ਨਾ, ਕਈਆਂ ਨਾ ਘੜੀਚਾ ਕੰਚ, ਤੇ ਨਾ ਮਈਆਂ ਪਾਸੇ ਕਰਨ ਜੋਗਰੇ ਜੀ, ਪੈਰਾਂ 'ਚ ਕੰਚ ਵੱਜੇ ਤੇ ਆਹ ਟੁਕੜੀਆਂ ਵੱਜੀਆਂ ਮੱਝਾਂ ਹੁਣ। ਹਾਂ, ਮੱਝਾਂ ਹਾਂ ਜੀ, ਕੱਢ ਕੇ ਲੈ ਗਏ ਬਾਹਰ। ਆ ਕੰਚਾਂ ਦਾ ਪੱਡਾ ਮੋਟਾ ਜੀ ਵਿੰਗਾ ਹੋਇਆ ਪਿਆ, ਘਣਾ ਨਾ। ਫਿਰ ਬਾਈਆਂ ਨੇ ਇੱਥੋਂ ਪਿੰਡ ਦਿਆਂ ਨੇ ਸਾਡੇ ਨਾਲ ਲਾ ਕੇ ਤੇ ਸਿੱਧਾ ਕਰਕੇ ਫਿਰ ਕੱਢਿਆ। ਹਾਂ, ਕੰਚ ਸਾਰਾ ਖੋਲ ਕੇ। ਹਾਂ, ਆ ਪੱਲੀਆਂ 'ਚ ਬੰਨਿਆ ਪਿਆ ਕੰਚ, ਫਿਰ ਇੱਥੇ ਨਾਂਗਾ ਬਣਾਇਆ, ਸਾਨੂੰ ਪਏ ਧਰਨ ਥਾਂ ਨਾ।
ਆ ਇਹਦਾ ਮੰਜਾ ਸੀ ਇੱਥੇ, ਖਾਣਾ ਦਾਣਾ ਸਾਰਾ ਹੀ ਦਾਣਾ ਦੂਣਾ ਪਿਆ ਵਾ, ਫੀਡ ਚੱਕ ਕੇ ਇੱਥੇ ਠੋਕੀ, ਸਾਰੀ ਗਿੱਲੀ ਹੋ ਗਈ ਦਾਣਾ ਦੂਣਾ, ਤੇ ਇਹਦਾ ਮੰਜਾ ਚੱਕ ਕੇ ਇੱਥੇ ਠੋਕਿਆ। ਕਿਤੇ ਥਾਂ ਨਾ ਪਸ਼ੂ ਖੁੱਲ ਕੇ ਕਿੱਥੇ ਜੀ ਕਿੱਥੇ ਕਰ ਗਏ, ਫਿਰ ਵਿਚਾਰੇ ਇੱਥੇ ਹੀ ਖੜੇ ਰਹੇ। ਫਿਰ ਇਹ ਬੰਦੇ ਆਏ, ਫਿਰ ਫੋਨ ਫਾਨ ਲਾਇਆ ਗੱਡੀ ਤੋਂ ਮੱਛਾ ਚੜਾ। ਜਦੋਂ ਅਸੀਂ ਆ ਗਏ ਜੀ ਇੱਥੋਂ, ਉਹ ਤਾਰਾਂ ਤੇ ਉੱਥੋਂ ਇੱਕ ਇੱਧਰ ਸੀ ਮੈਂ ਚੈਨਲਾਂ ਦੇ ਸੰਨ 'ਚ ਖੜੀਆਂ ਸੀ ਵਿਚਾਰੀਆਂ, ਤਿੰਨ ਹੀ, ਇੱਕ ਝੋਟੀ ਆ, ਦੋ ਮਈਆਂ ਇੱਥੇ ਖੜੀਆਂ ਸੀ ਜੀ। ਫਿਰ ਉਹ ਕੱਢੀਆਂ ਕਰਕੇ ਸਿੱਧਾ ਆਲ ਪਰ ਬੰਦਿਆਂ ਨੇ ਘਣਾ ਘੁਣਾ ਨਾਲ ਬੁਰਜ ਗੁੱਡੀ ਦੇ ਘਰੇ ਬੰਨ ਕੇ ਆਂਦੀਆਂ, ਫਿਰ ਉੱਥੇ ਲੈ ਗਏ। ਹਾਂ ਉੱਥੇ, ਹਾਂ ਬੁਰਜ ਲੈ ਗਏ, ਉੱਥੋਂ ਰੋਟੀ ਪਾਣੀ ਵਿਚਾਰਿਆਂ ਨੇ ਉਹਨੇ ਫੜਾਇਆ ਨਾ, ਪਾਣੀ ਆਹ ਟੈਂਕੀ ਵੀ ਰੁੜ ਗਈ, ਸਾਰਾ ਕੁਝ ਹੀ ਖਤਮ ਹੋ ਗਿਆ ਨਾਲ। ਫਿਰ ਹਾਂ ਆ ਵੇਖੋ ਉੱਤੇ ਚੜ ਕੇ ਵੇਖ ਲਾ ਵੀ ਸਾਰਾ ਹੀ ਜਾਂਦਾ ਵੀ ਕਿੱਥੋਂ ਤਾਈਂ ਗਿਆ ਹੈ, ਸਾਰਾ ਹੀ ਖਤਮ। ਉਹ ਮਗਰਲਾ ਵਿਹੜਾ ਵੀ ਜੀ ਸਾਰਾ, ਇੱਟ ਤਾਂ ਰਹੀ ਨਹੀਂ ਕਿਤੇ। ਬਿਲਕੁਲ, ਤਾਂ ਜਿੱਥੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪੰਜਾਬ ਹਰਿਆਣਾ ਦੇ ਬਾਰਡਰਾਂ 'ਤੇ, ਉੱਥੋਂ ਵੀ ਕਾਫੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਪਰ ਇੱਕ ਤਸਵੀਰ ਇਹ ਵੀ ਪਿੰਡਾਂ ਦੀ ਆ ਜਿਹੜੀ ਕਿ ਕੱਲ੍ਹ ਨੁਕਸਾਨ ਹੋਇਆ। ਮਤਲਬ ਫਿਰ ਗੁਜ਼ਾਰਾ ਇਸੇ ਦੁੱਧ ਪਾਣੀ ਤੇ ਹੀ ਕਰਦੇ ਸੀ? ਦੁੱਧ ਤੇ ਹੀ ਸੀ ਬਾਈ, ਸਾਡੇ ਕੋਲ 4 ਕਨਾਲਾਂ ਬਣਦੀਆਂ, ਝੂਠ ਨਹੀਂ ਮਾਰਦੀ, 4 ਕਨਾਲ, ਤੇ ਆ ਬਸ 1 ਕਨਾਲ 'ਚ ਘਰ ਸੀਗਾ। ਹਾਂ ਇਹੀ ਦੁੱਧ ਦਾਣਾ ਆਪਦਾ ਵੀ ਖਰਚਾ ਮਹੀਨੇ ਦਾ ਲਿਆਉਂਦੇ ਸੀ, ਤੇ ਪਸ਼ੂਆਂ ਦਾ ਵੀ ਵਿਚਾਰਿਆਂ ਦਾ, ਦੁੱਧ 'ਚੋਂ ਹੀ ਸਾਰਾ ਕੰਮ। ਇਸੇ ਵਿਚਾਰੇ ਇਹੀ ਪ੍ਰਾਈਵੇਟ, ਸਾਰਿਆਂ ਦੇ ਆਪਦੇ ਆਪੋ ਆਪਣੇ ਕੰਮ। 2 ਬੇਟੀਆਂ ਸੀ, ਇਹਦੇ ਵੱਡੇ ਕਾਕੇ ਦੇ ਤਾਂ 3 ਗੁੱਡੀਆਂ, ਉਹਦੇ 1 ਕਾਕਾ ਛੋਟੇ ਮੁੰਡੇ ਦੇ, ਗੁੱਡੀਆਂ ਆਪਦੇ ਘਰੇ ਗਈਆਂ ਵੀ 2 ਬੇਟਿਆਂ ਦੇ। ਆਹ ਪਰਿਵਾਰ ਹੈ ਸਾਡੇ 'ਚ ਬਸ, ਤੇ ਐਂ ਆਪਦਾ ਕਰਕੇ ਹੀ ਖਾਂਦੇ ਸੀ ਸਾਰੇ। ਹਾਂ ਉਹ ਮੱਝਾਂ ਵੀ ਤਾਂ ਹੀ ਸੀ ਬਾਈ, ਦੁੱਧ ਮਿਲਦਾ ਵੀ, ਸਾਰਾ ਖਰਚਾ ਵਿਚਾਰੀਆਂ ਅੱਜ ਦੋਨੇ ਜੀ ਕਰਦੇ ਸੀ, ਇਹ ਮਾੜਾ ਮੋਟਾ ਆਪਦਾ ਕੰਮ ਕਰਦੇ ਸੀ। ਹਾਂ ਅਸੀਂ ਦੋਨੇ ਜੀ ਸਾਂਭੀ ਜਾਂਦੇ ਹਾਂ ਜੀ। ਹਾਂ ਵਿਚਾਰੀਆਂ ਕੁਛ ਦੁੱਧ ਦੱਧ ਪਾਈ ਜਾਂਦੇ ਸੀਗੇ ਜੀ, ਐਂ ਕਰਕੇ ਰੱਖ ਰਹੇ ਹਾਂ ਜੀ ਦੋਨੇ ਜਣੇ। ਮਤਲਬ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ, ਹੁਣ ਕਿੰਨੇ ਕੁ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਪਿੰਡ ਦੇ ਵਿੱਚੋਂ? ਹੁਣ ਤੁਹਾਨੂੰ ਪਤਾ ਪੁੱਤ ਕੀ ਅੱਜ ਤਾਂ ਸਾਰਾ ਕੁਝ ਆਪ ਸਿੱਧੀ ਜਾਂਦਾ ਸਾਨੂੰ, ਅਸੀਂ ਤਾਂ ਬਸ ਸਾਰੀ ਆਪ ਗੱਲ ਦੱਸਦੀ। ਪਿੰਡ 'ਚੋਂ ਆਏ ਪੁੱਛ ਲਿਓ ਵੀ ਕਿੰਨਾ ਬਾਣ ਹੈ ਜਾਂ ਮਾਤਾ ਨੇ ਝੂਠ ਮਾਰੇ। ਉਵੇਂ ਨਹੀਂ, ਮਤਲਬ ਕੋਈ ਪਿੰਡ ਦੇ ਲੋਕਾਂ ਨੇ ਮਦਦ ਕਰਨ ਦੀ ਕੋਈ ਸੋਚੀ? ਮਤਲਬ ਚਲੋ ਕੋਈ ਨਹੀਂ ਜੀ। ਹਾਂ ਮੈਂ ਕਹਿ ਗਿਆ ਜੀ, ਪਤਾ ਲੈ ਜਾਂਦੇ ਆ। ਬਲਕਾਰ ਸਿੱਧੂ ਆਇਆ ਸੀ ਵਿਚਾਰਾ, ਉਹ ਆਇਆ ਸੀ। ਹਾਂ ਕੱਲ ਦੱਸਦੇ ਮੈਨੂੰ, ਉਹ ਆਇਆ ਸੀ, ਉਹ ਆ ਕੇ ਗਿਆ ਜੀ ਕੱਲ ਦਿਨ ਛਿਪੇ ਦੱਸਦੇ ਆ, ਉਹ ਵੇਖ ਕੇ ਗਿਆ। ਮੈਂ ਤਾਂ ਨਹੀਂ ਸੀਗਾ ਜੀ, ਮੈਂ ਤਾਂ ਮਈਆਂ ਚੜਾ ਕੇ ਲੈ ਗਿਆ ਸੀ ਕੁੜੀ ਦੇ। ਬਲਕਾਰ ਸਿੱਧੂ ਆ ਕੇ ਗਿਆ? ਹਾਂ ਆ ਕੇ ਗਿਆ ਕੱਲ, ਹੱਥ ਨੇ ਬਈ। ਹਾਂ ਪਤਾ ਬਈ ਦੱਸਦੇ ਵੀ ਬਲਕਾਰ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਮੇਰਾ ਤਾਂ ਬਈ ਬਲੱਡ ਮੈਨੂੰ ਤਾਂ ਵੀ ਦੱਸਿਆ ਜੀ, ਉਹ ਆਇਆ ਸੀਗਾ, ਉਹਦਾ ਕੋਈ ਨਹੀਂ ਸੋਚ ਰਿਹਾ ਕੰਨ 'ਚ ਕੱਟਾ ਕੀਤਾ ਹੋਵੇ ਸਾਰਾ ਕੁਝ ਮੇਰੇ। ਨਹੀਂ ਹੁਣ ਜਿਹੜਾ ਸਵੇਰੇ ਤਾਂ ਉੱਠੇ ਨਹੀਂ ਗਿਆ ਹੋਣਾ, ਫਿਰ ਸਵੇਰੇ ਕਿੱਥੋਂ ਮੁੰਡਾ ਆ ਗਿਆ ਬੀਬੀ ਬਾਹਰ ਤਾਂ ਆ ਜਾ, ਕੁਝ ਨਹੀਂ ਹੁੰਦਾ। ਮਗਰ ਨਹੀਂ ਮੈਂ ਨਹੀਂ ਬਾਹਰ ਅੰਦਰ ਪਈ, ਹੁਣ ਮੈਂ ਉੱਧਰ ਨਿਕਲ ਕੇ ਬਈ ਕਿੱਧਰ ਚੱਕ ਬਈ, ਜੀ ਨਹੀਂ ਕਰਦਾ। ਆ ਕਮਾ ਕੇ ਲਾ ਲੈਂਦੀ ਜਾਵੇ ਕਿ ਇਹ ਆਦਾ ਕਿ ਮੈਚਾਂ ਨਹੀਂ ਹੁੰਦੀਆਂ, ਪੜਦੇ ਉਹ ਜਾਲੀਆਂ ਉੱਚੀਆਂ ਸੀ ਨਾ ਬਈ, ਮੈਂ ਦਿੰਦੀ ਚ ਫੋਟੋ ਮੈਚਾਂ ਰੇਂਗਦੀਆਂ। ਇਹ ਕਹਿੰਦਾ ਇਹ ਨਾ ਜੱਬ ਵੱਡਾ, ਮਗ ਮੇਰੀ ਪੈਨਸ਼ਨ ਆ ਜਾਂਦੀ, ਮੈਂ ਪੜਦੇ ਪਾਉਂ। 3000 ਰੁਪਇਆ ਲਾਇਆ ਸੀ ਪੜਦਿਆਂ ਦੇ, ਮਗ ਮੈਚਾਂ ਰੇਂਗਦੀਆਂ, ਉਧਰ ਮੂੰਹ ਕਰਕੇ ਦਿੰਦੀ ਚ ਕਹਿੰਦੇ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਈ, ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ, ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਹੁਣ ਮੈਂ ਕਿਹਾ ਮੇਰੇ ਤੇ ਡਿੱਗ ਪੈਂਦਾ ਕੁਝ, ਪਸ਼ੂਆਂ ਨਾ ਕੱਢ ਲਓ। ਮੈਂ ਪਸ਼ੂ ਉਹ ਆਦੇ ਭਾਈ ਮੇਰਾ ਰੌਲਾ ਨਾ, ਤੂੰ ਪਸ਼ੂਆਂ ਨੂੰ ਕੁਝ ਨਹੀਂ ਹੁੰਦਾ। ਮਗ ਮੇਰੇ ਤੇ ਡਿੱਗ ਪੈਂਦਾ, ਵਿਚਾਰੀਆਂ ਨੇ ਇਹਨਾਂ ਤਿੰਨਾਂ ਨੂੰ ਚਕਾਣਾ, ਬੱਚੇ ਵੀ ਪਾਲਣ। 3 ਬੇਟੀਆਂ, ਛੋਟੇ ਵੱਡੇ ਮੁੰਡੇ ਦੇ। ਕੰਮ ਕੀ ਕਰਦੇ ਨੇ ਮੁੰਡੇ? ਬਸ ਆ ਮਾੜਾ ਮੋਟਾ ਪ੍ਰਾਈਵੇਟ ਕੰਮ ਕਰਦੇ ਬਈ। ਅੱਛਾ ਹਾਂ ਕਿਸੇ ਦੀ ਸਰਕਾਰੀ ਇਹ ਬਹੂ ਜਾਂਦੀ ਸੀ 5-7 ਹਜ਼ਾਰ ਰੁਪਇਆ ਲੈਂਦੀ ਸੀ ਪ੍ਰਾਈਵੇਟ। ਇਹ 1.5 ਸਾਲ ਦੀ ਗੁੱਡੀ ਆ, ਕਿ 2 ਜਾਂਦੀਆਂ ਸਕੂਲ ਜਾਂਦੀਆਂ, ਕਿਵੇਂ ਤੋਰੇ ਉਹਨਾਂ ਨੂੰ? ਹਾਂ ਕੋਈ ਆ ਸਰਕਾਰੀ ਨੌਕਰੀ ਨਾ ਕਿਸੇ ਦੀ। ਤਾਂ ਜ਼ਰੂਰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਸੋ ਅਸੀਂ ਤੁਹਾਡੇ ਤੱਕ ਇੱਕ ਅਪੀਲ ਤੇ ਅਰਜ਼ ਲੈ ਕੇ ਪਹੁੰਚੇ। ਅੱਜ ਕੋਈ ਪੱਤਰਕਾਰੀ ਨਹੀਂ ਕਰ ਰਹੇ, ਅੱਜ ਬਸ ਇੱਕ ਇਹਨਾਂ ਲੋਕਾਂ ਦਾ ਦੁੱਖ ਦਰਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਮਤਲਬ ਕੋਈ ਨਹੀਂ, ਜਿੰਨਾ ਹੋ ਸਕਿਆ ਉਹਨਾਂ ਕਰਾਂਗੇ। ਤੁਹਾਡੀ ਮਰਜ਼ੀ ਹੈ ਪੁੱਤ, ਅੱਜ ਤਾਂ ਦੁੱਖ ਦੱਸਤਾ ਆਪਦਾ। ਹਾਂ ਆਪ ਤਾਂ ਦੁੱਖ ਦੱਸ ਰਹੇ ਆ ਵੀ ਜਿਹੜਾ ਸਾਡੇ ਨਾਲ ਬੀਤ ਗਿਆ, ਪਰ ਇਹ ਮੇਰੇ ਮਾਲਕਾ ਇਹ ਜਦ ਤਕਾਈ ਨਾ ਦੇਖਿਆ ਜੀ। ਗਰੀਬੀ ਮੇਰੀ ਕੱਟ ਲਈ ਬਾਈ, ਵਧੀਆ ਤੋਂ ਨਹੀਂ ਰੋਟੀ ਖਾਂਦੇ ਸੀ ਕਮਾ ਕੇ, ਰਾਹ ਨਹੀਂ ਰੱਬ ਨੇ ਵਾਲਾ ਧੱਕਾ ਕੀਤਾ।
ਇਹ ਨਹੀਂ ਪਤਾ ਲੱਗਿਆ ਜਿੱਤੇ ਪਿਆ ਤੇ ਪੈ ਗਿਆ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਜੋ ਨੁਕਸਾਨ ਇਸ ਪਰਿਵਾਰ ਦਾ ਹੋਇਆ, ਇਸ ਤਰ੍ਹਾਂ ਦਾ ਨੁਕਸਾਨ ਇਸ ਇਲਾਕੇ ਦੇ ਵਿੱਚ ਕੱਲ੍ਹ ਕਾਫੀ ਜ਼ਿਆਦਾ ਹੋਇਆ। ਕੁਦਰਤ ਦਾ ਕਹਿਰ ਵਾਪਰਿਆ ਤਾਂ ਕੁਦਰਤ ਦੇ ਕਹਿਰ ਦੇ ਸਾਹਮਣੇ ਕਿਹਦਾ ਜ਼ੋਰ, ਉਸ ਡਾਢੇ ਅੱਗੇ ਕਿਹਦਾ ਜ਼ੋਰ। ਪਰ ਫਿਰ ਵੀ ਅਸੀਂ ਪਤਾ ਲੱਗਿਆ ਜਦੋਂ ਅਸੀਂ ਇਸ ਘਰਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਪਰਿਵਾਰ ਦੀ, ਹਰ ਇੱਕ ਘਰ ਦੀ ਆਵਾਜ਼ ਆ ਜਿਹੜੀ ਕਿ ਬਣ ਸਕੀਏ। ਤਾਂ ਜਿਵੇਂ ਮਾਤਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਇਸ ਦੁੱਧ ਦੇ ਸਿਰ ਤੋਂ ਹੁੰਦਾ ਸੀ, ਅਤੇ 4 ਕਨਾਲਾਂ ਜਿਹੜੀਆਂ ਕਿ ਜ਼ਮੀਨ ਆ, 4 ਕਨਾਲਾਂ ਦੇ ਵਿੱਚੋਂ ਪਤਾ ਹੀ ਆ ਕਿ ਕਿੰਨਾ ਕੁ ਕੁਛ ਜ਼ਿਮੀਂਦਾਰ ਆ ਜਿਹੜਾ ਉਹ ਪੈਦਾ ਕਰ ਸਕਦਾ। ਅਤੇ ਦੂਸਰੇ ਪਾਸੇ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਲਈਆਂ, ਅਤੇ ਜਿੱਤੋਂ ਜਿੰਨੀ ਕੁ ਮਦਦ ਹੋ ਸਕੀ ਉਨੀ ਕੁ ਜ਼ਰੂਰ ਕਰਿਓ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਪੜ੍ਹਾਈ ਲਿਖਾਈ ਕਿੰਨੀ ਕੁ ਕਰੀ ਆ ਤੁਹਾਡੀ? ਦੀ ਕਮਾਈ ਆ ਉਹ ਇੱਕ ਵਾਰ ਫਿਰ ਰੁਲਦੀ ਨਜ਼ਰ ਆ ਰਹੀ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ ਵੇਖ ਲਓ ਜੀ, ਹੱਥ ਨੂੰ ਦਿਖੀ ਜਾਂਦਾ ਜੀ। ਬਣਾ ਲਓ ਵੀਡੀਓ ਬਈ, ਬਾਹਰ ਵੀ ਸਾਰਾ ਹੀ ਹਾਂ। ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੋਹ ਆਉਂਦਾ ਸੀ ਬਾਈ, ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ, ਤਾਂ ਮੋਹ ਆਉਂਦਾ ਸੀ ਮੈਸਾਂ ਦਾ। ਤੁਹਾਨੂੰ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਦੇ ਵਿੱਚ ਦੱਸਿਆ ਸੀ ਕਿ ਭਗਤੇ ਭਾਈਕੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਵਿਛਾ ਦਿੱਤੀਆਂ ਗਈਆਂ, ਅਤੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਨਾਲ ਜਿਹੜਾ ਹੋਰ ਮਾਲੀ ਨੁਕਸਾਨ ਹੋਇਆ, ਉਹ ਅਸੀਂ ਅੱਜ ਇੱਕ ਫਾਰਮ 'ਤੇ ਪਹੁੰਚੇ ਹਾਂ। ਕਿਹਾ ਸੀ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਵਾ। ਤਾਂ ਅੱਜ ਅਸੀਂ ਉਹਨਾਂ ਲੋਕਾਂ ਦੇ ਵਿੱਚ ਖੜ੍ਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿਸਾਨ ਨੇ ਆਪਣੇ ਸਹਾਇਕ ਧੰਦੇ ਦੀ ਖਾਤਰ ਨਾਲ ਜਿਹੜਾ ਧੰਦਾ ਸ਼ੁਰੂ ਕੀਤਾ ਸੀਗਾ, ਖੇਤੀਬਾੜੀ ਦੇ ਨਾਲ ਪੋਲਟਰੀ ਫਾਰਮ ਦਾ ਧੰਦਾ ਸੀਗਾ, ਉਹ ਸ਼ੁਰੂ ਕੀਤਾ ਸੀ। ਤਾਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕਿਸਾਨ ਦੀ ਜਿਹੜੀ ਕਿ ਮਦਦ ਕੀਤੀ ਜਾਵੇ, ਕਿਉਂਕਿ ਪਤਾ ਹੀ ਆ ਕਿ ਕਿੰਨੇ ਕੁ ਘਰਾਂ ਦੇ ਜਿਹੜੇ ਖਰਚੇ ਨੇ ਉਹ ਚੁੱਕੇ ਜਾਂਦੇ ਨੇ। ਇਹਦੇ ਨਾਲ ਕਿਸ ਹਾਲਾਤਾਂ ਦੇ ਵਿੱਚ ਕਿਸਾਨ ਜਿਹੜੇ ਉਹ ਰਹਿ ਰਹੇ ਨੇ, ਕਿੰਨੀਆਂ ਸਾਰੀਆਂ ਲਿਮਟਾਂ ਬਣਾ ਕੇ ਜਿਹੜੇ ਕਿ ਇਹੋ ਜਿਹੇ ਕਾਰੋਬਾਰ ਸ਼ੁਰੂ ਕਰ ਚਲਾਉਂਦੇ ਨੇ। ਤਾਂ ਅਸੀਂ ਖੁਦ ਤੁਹਾਡੇ ਨਾਲ ਇਹ ਕਵਰੇਜ ਕਰ ਰਹੇ ਹਾਂ। ਅਫਸੋਸ ਆ ਕਿ ਜਿਹੜੀਆਂ ਸਰਕਾਰਾਂ ਨੇ ਇੱਥੋਂ ਤੱਕ ਪਹੁੰਚਿਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਇੱਕ ਕਿਸਾਨ ਦੀ ਮਿਹਨਤ ਦੀ ਕਮਾਈ ਜਿਹੜੀ ਕਿ ਕਿਵੇਂ ਮਿੰਟਾਂ ਦੇ ਵਿੱਚ, ਸਕਿੰਟਾਂ ਦੇ ਵਿੱਚ ਤਬਾਹ ਹੋ ਗਈ ਆ। ਇਹ ਕੱਲ੍ਹ ਤੁਹਾਡੇ ਨਾਲ ਅਸੀਂ ਖਬਰ ਨਸ਼ਰ ਕਰੀ ਸੀ, ਤੁਹਾਨੂੰ ਦੱਸਿਆ ਸੀ ਕਿ ਅਸੀਂ ਪਹੁੰਚਾਂਗੇ ਜ਼ਰੂਰ, ਜਦੋਂ ਵੀ ਪਹੁੰਚੀਏ ਇਹਨਾਂ ਕਿਸਾਨਾਂ ਤੱਕ, ਕਿਉਂਕਿ ਜਿਸ ਦੇ ਸਿਰ ਤੋਂ ਰੋਜੀ ਰੋਟੀ ਖਾਂਦੇ ਨੇ ਕਿਸਾਨ, ਤਾਂ ਸਾਡਾ ਹੱਕ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਕਰੀਏ। ਸਾਡਾ ਹੱਕ ਬਣਦਾ ਕਿ ਅਸੀਂ ਉਹ ਮਜ਼ਦੂਰਾਂ ਦੀ ਗੱਲ ਕਰੀਏ, ਅਤੇ ਫਿਰ ਹੀ ਪੰਜਾਬ ਦੀ ਗੱਲ ਹੋਣੀ ਨਾ ਤਾਂ ਕੋਈ ਯੂਟਿਊਬਰ ਆ ਵੀ ਹਾਂ ਯੂਟਿਊਬਰਾਂ ਵਾਂਗੂ ਕੋਈ ਵਿਊ ਲੈਣੇ ਨੇ। ਪਰ ਜੋ ਅਸਲੀਅਤ ਆ, ਜੋ ਦੁੱਖ ਆ, ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਅਤੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ। ਜਿਵੇਂ ਅਸੀਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਜਿਹੜੀਆਂ ਸਟੋਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ, ਉਸ ਤੋਂ ਬਾਅਦ ਨੁਕਸਾਨ, ਆਪਦੇ ਲੋਕਾਂ ਦਾ ਨੁਕਸਾਨ ਹੁੰਦਾ, ਉਹ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਅੱਜ ਫਿਰ ਇੱਕ ਵਾਰ ਪੰਜਾਬ ਦੇ ਉਸ ਹਾਲਾਤਾਂ ਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ, ਜੋ ਪਿਛਲੇ ਸਾਲਾਂ ਦੇ ਦੌਰਾਨ ਪੇਸ਼ ਕੀਤੀ ਸੀ। ਪਿਛਲੇ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਗੜੇਮਾਰੀ ਹੋਈ, ਤਾਂ ਗੜੇਮਾਰੀ ਨੇ ਪੱਕੀਆਂ ਕਣਕਾਂ ਨੂੰ ਤਬਾਹ ਕਰਕੇ ਸੁੱਟ ਦਿੱਤਾ, ਅਤੇ ਢੋਲਾਂ ਦੇ ਵਿੱਚ ਜਿੱਥੇ ਕਣਕ ਜੱਟਾਂ ਨੇ ਰੱਖਣੀ ਸੀ, ਕਿਸਾਨਾਂ ਨੇ ਰੱਖਣੀ ਸੀ, ਮਜ਼ਦੂਰਾਂ ਨੇ ਰੱਖਣੀ ਸੀ, ਤਾਂ ਉਹ ਕਣਕ ਵੀ ਰੋੜਾਂ ਵਾਲੀ ਜਿਹੜੀ ਕਿ ਉਹਨਾਂ ਨੂੰ ਖਾਣ ਦੇ ਲਈ ਮਜਬੂਰ ਹੋਣਾ ਪਿਆ।
ਇੱਕ ਵਾਰ ਫੇਰ ਕੁਦਰਤ ਦਾ ਕਹਿਰ ਇਹਨਾਂ ਪਿੰਡਾਂ ਦੇ ਵਿੱਚ, ਇਸ ਇਲਾਕੇ ਦੇ ਵਿੱਚ ਵਾਪਰਿਆ। ਤਾਂ ਜਿਸ ਪਿੰਡ ਦੇ ਵਿੱਚ, ਜਿਸ ਘਰ ਦੇ ਵਿੱਚ ਅਸੀਂ ਖੜੇ ਹਾਂ, ਇਹ ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ ਦਾ ਪਿੰਡ ਆ। ਤੇ ਇਸ ਘਰ ਦੇ ਵਿੱਚ ਮੇਹਰ ਸਿੰਘ ਦਾਨੂ ਕਾ ਪਰਿਵਾਰ ਵੱਸਦਾ। ਇਹ ਤਾਂ ਅਪੀਲ ਕਰਦੇ ਹਾਂ ਪਹਿਲਾਂ ਤਾਂ ਅਸੀਂ ਸ਼ੁਰੂ ਦੇ ਵਿੱਚ ਹੀ ਕਿ ਇਸ ਵੀਡੀਓ ਨੂੰ, ਇਸ ਇੰਟਰਵਿਊਜ਼ ਨੂੰ ਜਾਂ ਇਸ ਫੋਟੋਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਇਹਨਾਂ ਲੋਕਾਂ ਤੱਕ ਜਿਹੜੀ ਕਿ ਸਮਾਜ ਸੇਵੀ ਆਪਣੇ ਆਪ ਨੂੰ ਕਹਾਉਂਦੇ ਲੋਕ ਨੇ, ਉਹ ਮਦਦ ਪਹੁੰਚਾ ਸਕਣ। ਤੇ ਦੂਸਰੀ ਅਪੀਲ ਇਹ ਕਰਦੇ ਹਾਂ ਕਿ ਸਰਕਾਰ ਜਿੱਥੇ ਵੱਡੇ ਵੱਡੇ ਵਾਅਦੇ ਕਰਦੀ ਆ, ਗਰੰਟੀਆਂ ਦਿੰਦੀ ਆ, ਤੇ ਉੱਥੇ ਹੀ ਸਰਕਾਰ ਇਹਨਾਂ ਘਰਾਂ ਵੱਲ, ਇਹਨਾਂ ਪਿੰਡਾਂ ਵੱਲ ਵੀ ਨਿਗਾਹ ਮਾਰੇ। ਤਾਂ ਸਾਡੇ ਨਾਲ ਬਾਪੂ ਜੀ ਤੇ ਬੇਬੇ ਜੀ ਮੌਜੂਦ ਨੇ। ਅਸੀਂ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ। ਇਹ ਵੀ ਸੁਣਿਆ ਕਿ ਇੱਥੇ ਜਿਹੜੇ ਪਸ਼ੂ ਸੀ 4-5 ਲੱਖ ਦੇ, ਜਿਹੜੇ ਇੱਕ ਦੁੱਧ ਦੇ ਸਿਰ ਤੇ ਜ਼ਿਮੀਂਦਾਰਾਂ ਦਾ, ਆਮ ਛੋਟੇ ਕਿਸਾਨਾਂ ਦਾ ਗੁਜ਼ਾਰਾ ਚੱਲਦਾ ਹੁੰਦਾ, ਸਹਾਇਕ ਧੰਦੇ ਹੁੰਦੇ ਨੇ, ਉਹ ਵੀ ਮਸਾਂ ਬਚਾਏ ਨੇ। ਸਤਿ ਸ਼੍ਰੀ ਅਕਾਲ ਜੀ। ਆਹ ਤਾਰਾਂ ਜਿਹੜੀ ਬਿਜਲੀ ਲਾਈਨ ਡਿੱਗੀ ਹੈ, ਇਹ ਸਿੰਘਾਂ 'ਚ ਪੈ ਗਈਆਂ। ਮੱਝਾਂ 2 ਹੀ ਸੀ ਸੂਣ ਵਾਲੀਆਂ, ਵਿੱਚ 2-3 ਲੱਖ ਦੀਆਂ ਸੀ, ਜਿਨ੍ਹਾਂ ਤੇ ਜੂਨ ਗੁਜ਼ਾਰਾ ਕਰਦੇ ਸੀ। ਬਾਣ ਤਾਂ ਸਾਡੇ ਕੋਲ ਸਾਰੀਆਂ 4 ਕਨਾਲਾਂ ਬਾਈ। ਹਾਂ, ਉਹ ਮਹੀਨੇ ਦੇ ਮਹੀਨੇ ਸਾਰਾ ਖਾਣਾ ਦਾਣਾ ਵਿਚਾਰੀਆਂ ਲਿਆਉਂਦੇ ਸੀ, ਪਾਉਂਦੇ ਸੀ, ਆਪਦਾ ਵੀ ਗੁਜ਼ਾਰਾ ਹੁੰਦਾ ਸੀ, ਮੱਝਾਂ ਦਾ ਵੀ ਹੁੰਦਾ ਸੀ। ਹਾਂ, ਅੱਜ ਜਦੋਂ ਲਾਈਨ ਇਹ ਡਿੱਗ ਪਈ, ਮੈਂ ਇਕੱਲੀ ਅੰਦਰ ਸੀ, ਬਸ ਇਕੱਲੀ ਅੰਦਰ ਹੋਣੇ ਕਰਕੇ ਮੈਂ ਰਸੋਈ 'ਚ ਬੜੀ। ਮੈਂ ਜਦੋਂ ਹਵਾ ਆਈ ਹੈ, ਹਵਾ ਆ ਗਈ, ਉੱਪਰ ਬਾਜੀ ਬਣ ਗਈ ਨਾ, ਮੈਂ ਲੌਕ ਲਾ ਲਿਆ ਇਹਨਾਂ ਨੂੰ, ਜਾਲੀ ਨੂੰ ਲੌਕ ਲਾ ਕੇ ਅੰਦਰ ਵੜ ਗਈ ਰਸੋਈ 'ਚ। ਮੈਂ ਚਾਹ ਕਰਕੇ ਪੀ ਲਾਂ। ਮੱਝਾਂ ਕਰਤੀਆਂ ਅੰਦਰ, ਇੱਥੇ ਸੀਗੀਆਂ ਮੱਝਾਂ ਅੰਦਰ ਕਰਕੇ ਸਾਰਾ ਪਰਿਵਾਰ ਬੁਰਜ ਗਿਆ ਵਾ ਸੀ, ਇਕੱਲੀ ਮੈਂ ਸੀ। ਹਾਂ, ਭੋਗ ਸੀਗਾ ਜੀ ਸ਼ਕੀਰੀ 'ਚ, ਗੁੱਡੀ ਜਦੋਂ ਅੰਦਰੋਂ ਚਾਹ ਕਰਨ ਲੱਗੀ, ਚਾਹ ਤਾਂ ਮੇਰੀ ਉਬਲ ਆਈ ਤੇ ਤੂੜੀ ਤੇ ਅੰਦਰ ਕੰਚ ਜਾ ਵੜਿਆ। ਸਾਰੇ ਜਦੋਂ ਕੰਚ ਜਾਣ ਲੱਗ ਗਿਆ, ਬਸ ਮੈਨੂੰ ਪਤਾ ਨਹੀਂ ਲੱਗਿਆ। ਫਿਰ ਗੈਸ ਤਾਂ ਮੈਂ ਬੰਦ ਕਰਤਾ, ਪਤਾ ਨਹੀਂ ਉਹ ਵੀ ਚੜ ਜਾਂਦਾ ਤਾਂ। ਤੇ ਤੂੜੀ ਅੰਦਰ ਜ ਗਈ, ਤੇ ਫਿਰ ਮੈਂ ਜਦੋਂ ਬਾਹਰ ਨਿਕਲ ਕੇ ਉਹ ਜਾਂ ਸ਼ੀਸ਼ੇ ਤਾਂ ਫੁੱਟ ਗਏ, ਤੇ ਮੱਝਾਂ ਵਿਚਾਰੀਆਂ ਤਾਰਾਂ ਲੌਂਕੀ ਜਾਣਾ ਹੈ ਉੱਤੇ, ਤੇ ਉੱਤੇ ਪੱਖੇ ਇਹਨਾਂ ਦੇ ਮੱਝਾਂ ਦੇ ਡਿੱਗੇ ਵੇ। ਤੇ ਮੈਂ ਬਾਹਰ ਪਤਾ ਨਹੀਂ ਕੀ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਉੱਧਰ ਸ਼ਟਰ ਲੱਗੇ ਵੇ ਸੀ, ਉਹਦਾ ਨਹੀਂ ਪਤਾ। ਮੈਂ ਰੌਲਾ ਪਾਇਆ ਤੇ ਗੇਟ ਨਾ ਖੁੱਲੇ, ਮੈਥੋਂ ਬਾਰੀ ਖੁੱਲ੍ਹ ਗਈ, ਗੇਟ ਵਿੰਗਾ ਹੋ ਗਿਆ। ਤੇ ਮੈਂ ਆਖਿਆ ਵੀ ਲੋਕੋ ਵੀ ਸਾਨੂੰ, ਸਾਡੇ ਬੰਦਿਆਂ ਨੂੰ ਫੋਨ ਫਾਨ ਕਰ ਦਿਓ, ਲਾਈਟ ਨੂੰ ਵੀ ਲਾਈਟ ਕਟਾ ਦਿਓ, ਮੱਝਾਂ ਤੇ ਵੀ ਇਹ ਤੜਫੀ ਜਾਂਦੀ। ਕੁਦਰਤੀ ਕੱਟੀ ਹਾਂ, ਲਾਈਟ ਤੱਕ। ਹਾਂ ਜੀ, ਬਸ ਆਹ ਕੁਛ ਹੋਇਆ ਜੀ। ਫਿਰ ਬੁਰਜੋਂ ਸਾਰੇ ਬੰਦੇ ਇਹ ਆ ਗਏ, ਤੇ ਵੀ ਤਾਰਾਂ ਆਹ ਪੱਖੇ ਵੜਤੇ ਉੱਤੋਂ ਮੈਸਾਂ ਦੇ ਚੱਕ ਤੇ ਪਾਸੇ ਕਰਨ ਨੂੰ। ਆਹ ਅਸੀਂ ਫੌੜਿਆ ਨਾ ਕੰਨਾਂ ਨਕੜੀ ਚ ਕੰਚ, ਤੇ ਨਾ ਮਈਆਂ ਪਾਸੇ ਕਰਨ ਜੋਗਰੇ ਜੀ। ਪੈਰਾਂ 'ਚ ਕੰਚ ਵੱਜੇ ਤੇ ਆਹ ਟੁਕੜੀਆਂ ਵੱਜੀਆਂ ਮੱਝਾਂ ਹੁਣ। ਹਾਂ, ਮੱਝਾਂ ਹਾਂ ਜੀ, ਕੱਢ ਕੇ ਲੈ ਗਏ ਬਾਹਰ। ਆਹ ਕੰਚਾਂ ਦੇ ਪੱਡਾ ਮੋਟਾ ਜੀ ਵਿੰਗਾ ਹੋਇਆ ਪਿਆ, ਘਣਾ ਨਾ। ਫਿਰ ਬਾਈਆਂ ਨੇ ਇੱਥੋਂ ਪਿੰਡ ਦਿਆਂ ਨੇ ਸਾਡੇ ਨਾਲ ਲਾ ਕੇ ਤੇ ਸਿੱਧਾ ਕਰਕੇ ਫਿਰ ਕੱਢਿਆ। ਹਾਂ, ਕੰਚ ਸਾਰਾ ਖੋਲ ਕੇ। ਹਾਂ, ਆ ਪੱਲੀਆਂ 'ਚ ਬੰਨਿਆ ਪਿਆ ਕੰਚ। ਫਿਰ ਇੱਥੇ ਨਾਂਗਾ ਬਣਾਇਆ, ਸਾਨੂੰ ਪਏ ਧਰਨ ਥਾਂ ਨਾ। ਆ ਇਹਦਾ ਮੰਜਾ ਸੀ, ਇੱਥੇ ਖਾਣਾ ਦਾਣਾ ਸਾਰਾ ਹੀ ਦਾਣਾ ਦੂਣਾ ਪਿਆ ਵਾ। ਫੀਡ ਚੱਕ ਕੇ ਇੱਥੇ ਠੋਕੀ, ਸਾਰੀ ਗਿੱਲੀ ਹੋ ਗਈ ਦਾਣਾ ਦੂਣਾ, ਤੇ ਇਹਦਾ ਮੰਜਾ ਚੱਕ ਕੇ ਇੱਥੇ ਠੋਕਿਆ। ਕਿਤੇ ਥਾਂ ਨਾ ਪਸ਼ੂ ਖੁੱਲ ਕੇ ਕਿੱਥੇ ਜੀ ਕਿੱਥੇ ਕਰ ਗਏ। ਫਿਰ ਵਿਚਾਰੇ ਇੱਥੇ ਹੀ ਖੜੇ ਰਹੇ। ਫਿਰ ਇਹ ਬੰਦੇ ਆਏ, ਫਿਰ ਫੋਨ ਫਾਨ ਲਾਇਆ ਗੱਡੀ ਤੇ ਮੱਛਾ ਚੜਾ। ਜਦੋਂ ਅਸੀਂ ਆ ਗਏ ਜੀ ਇੱਥੋਂ, ਉਹ ਤਾਰਾਂ 'ਚ ਉੱਥੋਂ ਇੱਕ ਇੱਧਰ ਸੀ, ਮੈਂ ਚੈਨਲਾਂ ਦੇ ਛੰਨ 'ਚ ਖੜੀਆਂ ਸੀ ਵਿਚਾਰੀਆਂ, ਤਿੰਨ ਹੀ, ਇੱਕ ਝੋਟੀ ਆ, 2 ਮਈਆਂ ਇੱਥੇ ਖੜੀਆਂ ਸੀ ਜੀ। ਫਿਰ ਉਹ ਕੱਢੀਆਂ ਕਰਕੇ ਸਿੱਧਾ ਆਲ ਬੰਦਿਆਂ ਨੇ ਘਣਾ ਘੁਣਾ ਨਾ ਬੁਰਜ ਗੁੱਡੀ ਦੇ ਘਰੇ ਬੰਨ ਕੇ ਆਂਦੀਆਂ। ਫਿਰ ਉੱਥੇ ਲੈ ਗਏ। ਹਾਂ, ਉੱਥੇ ਹਾਂ ਬੁਰਜ ਲੈ ਗਏ। ਉੱਥੋਂ ਰੋਟੀ ਪਾਣੀ ਵਿਚਾਰਿਆਂ ਨੇ ਉਹਨੇ ਫੜਾਇਆ ਨਾ, ਪਾਣੀ ਨੇ। ਆਹ ਟੈਂਕੀ ਵੀ ਰੁੜ ਗਈ, ਸਾਰਾ ਕੁਝ ਹੀ ਖਤਮ ਹੋ ਗਿਆ ਨਾਲ। ਫਿਰ ਹਾਂ, ਆ ਵੇਖੋ ਉੱਤੇ ਚੜ ਕੇ ਵੇਖ ਲਾ ਵੀ ਸਾਰਾ ਹੀ ਜਾਂਦਾ ਵੀ ਕਿੱਥੋਂ ਤਾਈਂ ਗਿਆ ਹੈ, ਸਾਰਾ ਹੀ ਖਤਮ। ਉਹ ਮਗਰਲਾ ਵਿਹੜਾ ਵੀ ਜੀ ਸਾਰਾ, ਇੱਟ ਤਾਂ ਰਹੀ ਨਹੀਂ ਕਿਤੇ। ਬਿਲਕੁਲ। ਤਾਂ ਜਿੱਥੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪੰਜਾਬ ਹਰਿਆਣਾ ਦੇ ਬਾਰਡਰਾਂ 'ਤੇ, ਉੱਥੋਂ ਵੀ ਕਾਫੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਪਰ ਇੱਕ ਤਸਵੀਰ ਇਹ ਵੀ ਪਿੰਡਾਂ ਦੀ ਆ ਜਿਹੜੀ ਕਿ ਕੱਲ੍ਹ ਨੁਕਸਾਨ ਹੋਇਆ। ਮਤਲਬ ਫਿਰ ਗੁਜ਼ਾਰਾ ਇਸੇ ਦੁੱਧ ਪਾਣੀ 'ਤੇ ਹੀ ਕਰਦੇ? ਦੁੱਧ ਤੇ ਹੀ ਸੀ ਬਾਈ, ਸਾਡੇ ਕੋਲ 4 ਕਨਾਲਾਂ ਬਣਦੀਆਂ, ਝੂਠ ਨਹੀਂ ਮਾਰਦੇ, 4 ਕਨਾਲ। ਤੇ ਆ ਬਸ 1 ਕਨਾਲ 'ਚ ਘਰ ਸੀਗਾ। ਹਾਂ, ਇਹੀ ਦੁੱਧ ਦਾਣਾ ਆਪਦਾ ਵੀ ਖਰਚਾ ਮਹੀਨੇ ਦਾ ਲਿਆਉਂਦੇ ਸੀ, ਤੇ ਪਸ਼ੂਆਂ ਦਾ ਵੀ ਵਿਚਾਰਿਆਂ ਦਾ। ਦੁੱਧ 'ਚੋਂ ਹੀ ਸਾਰਾ ਕੰਮ। ਇਸੇ ਵਿੱਚ ਰਹੀ, ਇਹੀ ਪ੍ਰਾਈਵੇਟ ਸਾਰਿਆਂ ਦੇ ਆਪਦੇ ਆਪੋ ਆਪਣੇ ਕੰਮ। 2 ਬੇਟੀਆਂ ਸੀ, ਇਹਦੇ ਵੱਡੇ ਕਾਕੇ ਦੇ ਤਾਂ 3 ਗੁੱਡੀਆਂ, ਉਹਦੇ 1 ਕਾਕਾ ਛੋਟੇ ਮੁੰਡੇ ਦੇ। ਗੁੱਡੀਆਂ ਆਪਦੇ ਘਰੇ ਗਈਆਂ ਵੇ, 2 ਬੇਟਾਂ ਦੇ। ਆਹ ਪਰਿਵਾਰ ਹੈ ਸਾਡੇ 'ਚ ਬਸ। ਤੇ ਐਂ ਆਪਦਾ ਕਰਕੇ ਹੀ ਖਾਂਦੇ ਸੀ ਸਾਰੇ। ਹਾਂ, ਉਹ ਮੱਝਾਂ ਵੀ ਤਾਂ ਹੀ ਸੀ ਬਾਈ, ਦੁੱਧ ਮਿਲਦਾ ਵੀ, ਸਾਰਾ ਖਰਚਾ ਵਿਚਾਰੀਆਂ ਆ ਦੋਨੇ ਜੀ ਕਰਦੇ ਸੀ। ਇਹ ਮਾੜਾ ਮੋਟਾ ਆਪਦਾ ਕੰਮ ਕਰਦੇ ਸੀ। ਹਾਂ, ਅਸੀਂ ਦੋਨੇ ਜੀ ਸਾਂਭੀ ਜਾਂਦੇ ਹਾਂ ਜੀ। ਹਾਂ, ਵਿਚਾਰੀਆਂ ਕੁਛ ਦੁੱਧ ਦੱਧ ਪਾਈ ਜਾਂਦੇ ਸੀਗੇ ਜੀ, ਐਂ ਕਰਕੇ ਰੱਖ ਰਹੇ ਹਾਂ ਜੀ ਦੋਨੇ ਜਣੇ।
ਮਾਤਾ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਹੁਣ, ਕਿੰਨੇ ਕੁ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਪਿੰਡ ਦੇ ਵਿੱਚੋਂ? ਹੁਣ ਤੁਹਾਨੂੰ ਪਤਾ ਪੁੱਤ ਕੀ ਅੱਜ ਤਾਂ ਸਾਰਾ ਕੁਝ ਆਪ ਸਿੱਧੀ ਜਾਂਦਾ ਸਾਨੂੰ, ਅਸੀਂ ਤਾਂ ਬਸ ਸਾਰੀ ਆਪ ਗੱਲ ਦੱਸਦੀ। ਪਿੰਡ ਚੋਂ ਆਏ ਪੁੱਛ ਲਿਓ ਵੀ ਕਿੰਨਾ ਬਾਣ ਹੈ ਜਾਂ ਮਾਤਾ ਨੇ ਝੂਠ ਮਾਰਿਆ। ਉਵੇਂ ਨਹੀਂ ਮਤਲਬ ਕੋਈ ਪਿੰਡ ਦੇ ਲੋਕਾਂ ਨੇ ਮਦਦ ਕਰਨ ਦੀ ਕੋਈ ਸੋਚੀ? ਮਤਲਬ ਚਲੋ ਭਈਆ ਕੋਈ ਨਹੀਂ ਜੀ, ਅਜੇ ਕੋਈ ਨਹੀਂ। ਹਾਂ ਮੈਂ ਕਹਿ ਗਿਆ ਜੀ ਪਤਾ ਲੈ ਜਾਂਦੇ ਆ। ਆਓ ਬਲਕਾਰ ਸਿੱਧੂ ਆਇਆ ਸੀ ਵਿਚਾਰਾ, ਉਹ ਆਇਆ ਸੀ ਹਾਂ ਕੱਲ ਦੱਸਦੇ ਮੈਨੂੰ ਉਹ ਆਇਆ ਸੀ, ਉਹ ਆ ਕੇ ਗਿਆ ਜੀ ਕੱਲ ਦਿਨ ਛਿਪੇ ਦੱਸਦੇ ਉਹ ਇੱਕ ਕੇ ਗਿਆ। ਮੈਂ ਤਾਂ ਆਇਆ ਸੀਗਾ ਜੀ, ਮੈਂ ਤਾਂ ਮਈਆਂ ਚੜਾ ਕੇ ਲੈ ਗਿਆ ਸੀ ਅੱਛਾ ਕੁੜੀ ਦੇ ਨਾਲ। ਬਲਕਾਰ ਸਿੱਧੂ ਆ ਕੇ ਗਿਆ? ਹਾਂ ਆ ਕੇ ਗਿਆ ਕੱਲ ਹੱਥ ਨਹੀਂ ਬਈ। ਹਾਂ ਪਤਾ ਬਈ ਦੱਸਦੇ ਵੀ ਬਲਕਾਰ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਮੇਰਾ ਤਾਂ ਬਈ ਬਲੱਡ ਦੀ ਬਸ ਕੱਟ ਗਿਆ ਜੀ। ਉਹ ਆਇਆ ਸੀਗਾ, ਉਹਦਾ ਕੋਈ ਨਹੀਂ ਸੋਚ ਰਿਹਾ ਕੰਚ ਕੱਟਾ ਕੀਤਾ ਹੋਵੇ ਸਾਰਾ ਕੁਝ ਮੇਰੇ ਮੈਨੂੰ ਨਹੀਂ। ਹੁਣ ਜਿਹੜਾ ਸਵੇਰੇ ਤਾਂ ਉੱਠੇ ਨਹੀਂ ਗਿਆ ਹੋਣਾ ਫਿਰ ਸਵੇਰੇ ਤਾਂ? ਕਿੱਥੋਂ ਮੁੰਡਾ ਕੀ ਕਹਿੰਦਾ ਬੀਬੀ ਬਾਹਰ ਤਾਂ ਆ ਜਾ, ਕੁਝ ਨਹੀਂ ਹੁੰਦਾ। ਮੈਂ ਨਹੀਂ ਮੈਂ ਨਹੀਂ ਬਾਹਰ ਅੰਦਰ ਪਈ। ਹੁਣ ਮੈਂ ਉਧਰ ਨਿਕਲ ਕੇ ਬਈ ਕਿੱਧਰ ਚੱਕਾ ਬਈ ਜੀ ਨਹੀਂ ਕਰਦਾ। ਆ ਕਮਾ ਕੇ ਲਾ ਲੈਂਦੀ ਜਾਵੇ ਕਿ ਇਹ ਆਦਾ ਕਿ ਮੈਚਾਂ ਨਹੀਂ ਹੁੰਦੀਆਂ ਪੜਦੇ ਉਹ ਜਾਲੀਆਂ ਉੱਚੀਆਂ ਸੀ ਨਾ ਬਈ ਮੈਂ ਦਿੰਦੀ ਸੀ ਫੋਟੋ ਮੈਚਾਂ ਰੇਂਗਦੀਆਂ। ਇਹ ਕਹਿੰਦਾ ਇਹ ਨਾ ਜੱਬ ਵੱਡਾ ਮਗ ਮੇਰੀ ਪੈਨਸ਼ਨ ਆ ਜਾਂਦੀ ਮੈਂ ਪੜਦੇ ਪਾਉਂ। 3000 ਰੁਪਇਆ ਲਾਇਆ ਸੀ ਪੜਦਿਆਂ ਦੇ ਮਗ ਮੈਚਾਂ ਰੇਂਗਦੀਆਂ ਉਧਰ ਮੂੰਹ ਕਰਕੇ ਦਿੰਦੀ ਸੀ ਕਹਿੰਦੇ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਈ ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਹੁਣ ਮੈਂ ਕਿਹਾ ਮੇਰੇ ਤੇ ਡਿੱਗ ਪੈਂਦਾ ਕੁਝ ਪਸ਼ੂਆਂ ਨਾ ਕੱਢ ਲਓ। ਮੈਂ ਪਸ਼ੂ ਉਹ ਆਦੇ ਭਾਈ ਮੇਰਾ ਰੌਲਾ ਨਾ ਤੂੰ ਪਸ਼ੂਆਂ ਨੂੰ ਕੁਝ ਨਹੀਂ ਹੁੰਦਾ। ਮੈਂ ਮੇਰੇ ਤੇ ਡਿੱਗ ਪੈਂਦਾ ਵਿਚਾਰੀਆਂ ਨੇ ਇਹਨਾਂ ਤਿੰਨਾਂ ਨੇ ਚਕਾਣਾ, ਬੱਚੇ ਵੀ ਪਾਲਣ। 3 ਬੇਟੀਆਂ ਛੋਟੇ ਵੱਡੇ ਮੁੰਡੇ ਦੇ। ਕੰਮ ਕੀ ਕਰਦੇ ਨੇ ਮੁੰਡੇ? ਬਸ ਆ ਮਾੜਾ ਮੋਟਾ ਪ੍ਰਾਈਵੇਟ ਕੰਮ ਕਰਦੇ ਬਈ। ਅੱਛਾ ਹਾਂ ਕਿਸੇ ਦੀ ਸਰਕਾਰੀ ਇਹ ਬਹੂ ਜਾਂਦੀ ਸੀ 5-7 ਰੁਪਇਆ ਲੈਂਦੀ ਸੀ ਪ੍ਰਾਈਵੇਟ। ਇਹ 1.5 ਸਾਲ ਦੀ ਗੁੱਡੀ ਆ ਕਿ 2 ਜਾਂਦੀਆਂ ਸਕੂਲ ਜਾਂਦੀਆਂ ਕਿਵੇਂ ਤੋਰੇ ਉਹਨਾਂ ਨੂੰ। ਹਾਂ ਕੋਈ ਅੱਜ ਸਰਕਾਰੀ ਨੌਕਰੀ ਨਾ ਕਿਸੇ ਦੀ। ਤਾਂ ਜ਼ਰੂਰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਸੋ ਅਸੀਂ ਤੁਹਾਡੇ ਤੱਕ ਇੱਕ ਅਪੀਲ ਤੇ ਅਰਜ਼ ਲੈ ਕੇ ਪਹੁੰਚੇ। ਅੱਜ ਕੋਈ ਪੱਤਰਕਾਰੀ ਨਹੀਂ ਕਰ ਰਹੇ, ਅੱਜ ਬਸ ਇੱਕ ਇਹਨਾਂ ਲੋਕਾਂ ਦਾ ਦੁੱਖ ਦਰਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਮਤਲਬ ਕੋਈ ਨਹੀਂ, ਜਿੰਨਾ ਹੋ ਸਕਿਆ ਉਹਨਾਂ ਕਰਾਂਗੇ। ਤੁਹਾਡੀ ਮਰਜ਼ੀ ਹੈ ਪੁੱਤ। ਅੱਜ ਤਾਂ ਦੁੱਖ ਦੱਸਤਾ ਆਪਦਾ। ਹਾਂ ਆਪ ਤਾਂ ਦੁੱਖ ਦੱਸ ਰਹੇ ਆ ਵੀ ਜਿਹੜਾ ਸਾਡੇ ਨਾਲ ਬੀਤ ਗਿਆ। ਪਰ ਇਹ ਮੇਰੇ ਮਾਲਕਾ ਇਹ ਜਦ ਤਕਾਈ ਨਾ ਦੇਖਿਆ ਜੀ। ਗਰੀਬੀ ਮੇਰੀ ਕੱਟ ਲਈ ਬਾਈ, ਵਧੀਆ ਥੋੜੀ ਰੋਟੀ ਖਾਂਦੇ ਸੀ ਕਮਾ ਕੇ। ਰਾਹ ਨਹੀਂ ਰੱਬ ਨੇ ਵਾਲਾ ਧੱਕਾ ਕੀਤਾ। ਇਹ ਨਹੀਂ ਪਤਾ ਲੱਗਿਆ ਜਿੱਤੇ ਪਿਆ ਤੇ ਪੈ ਗਿਆ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਜੋ ਨੁਕਸਾਨ ਇਸ ਪਰਿਵਾਰ ਦਾ ਹੋਇਆ, ਇਸ ਤਰ੍ਹਾਂ ਦਾ ਨੁਕਸਾਨ ਇਸ ਇਲਾਕੇ ਦੇ ਵਿੱਚ ਕੱਲ੍ਹ ਕਾਫੀ ਜ਼ਿਆਦਾ ਹੋਇਆ। ਕੁਦਰਤ ਦਾ ਕਹਿਰ ਵਾਪਰਿਆ ਤਾਂ ਕੁਦਰਤ ਦੇ ਕਹਿਰ ਦੇ ਸਾਹਮਣੇ ਕਿਹਦਾ ਜ਼ੋਰ, ਉਸ ਡਾਢੇ ਅੱਗੇ ਕਿਹਦਾ ਜ਼ੋਰ। ਪਰ ਫਿਰ ਵੀ ਅਸੀਂ ਪਤਾ ਲੱਗਿਆ ਜਦੋਂ ਅਸੀਂ ਇਸ ਘਰਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਪਰਿਵਾਰ ਦੀ, ਹਰ ਇੱਕ ਘਰ ਦੀ ਆਵਾਜ਼ ਹੈ ਜਿਹੜੀ ਕਿ ਬਣ ਸਕੀਏ। ਤਾਂ ਜਿਵੇਂ ਮਾਤਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਇਸ ਦੁੱਧ ਦੇ ਸਿਰ ਤੋਂ ਹੁੰਦਾ ਸੀ। ਅਤੇ 4 ਕਨਾਲਾਂ ਜਿਹੜੀਆਂ ਕਿ ਜ਼ਮੀਨ ਆ, 4 ਕਨਾਲਾਂ ਦੇ ਵਿੱਚੋਂ ਪਤਾ ਹੀ ਆ ਕਿ ਕਿੰਨਾ ਕੁ ਕੁਛ ਜ਼ਿਮੀਂਦਾਰ ਆ ਜਿਹੜਾ ਉਹ ਪੈਦਾ ਕਰ ਸਕਦਾ। ਅਤੇ ਦੂਸਰੇ ਪਾਸੇ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਲਈਆਂ। ਅਤੇ ਜਿੱਤੋਂ ਜਿੰਨੀ ਕੁ ਮਦਦ ਹੋ ਸਕੀ ਉਨੀ ਕੁ ਜ਼ਰੂਰ ਕਰਿਓ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਪੜ੍ਹਾਈ ਲਿਖਾਈ ਕਿੰਨੀ ਕੁ ਕਰੀ ਆ ਤੁਹਾਡੀ? ਦੀ ਕਮਾਈ ਆ ਉਹ ਇੱਕ ਵਾਰ ਫਿਰ ਰੁਲਦੀ ਨਜ਼ਰ ਆ ਰਹੀ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ ਵੇਖ ਲਓ ਜੀ, ਹੱਥ ਨੂੰ ਦਿਖੀ ਜਾਂਦਾ ਜੀ। ਬਣਾ ਲਓ ਵੀਡੀਓ ਬਈ, ਬਾਹਰ ਵੀ ਸਾਰਾ ਹੀ ਸਾਰੇ। ਹਾਂ ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਾਈ ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ ਤਾਂ ਮੂੰਹ ਆਉਂਦਾ ਸੀ ਮੈਸਾਂ ਦਾ।
ਤੁਹਾਨੂੰ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਦੇ ਵਿੱਚ ਦੱਸਿਆ ਸੀ ਕਿ ਭਗਤੇ ਭਾਈਕੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਬਚਾ ਦਿੱਤੀਆਂ ਗਈਆਂ ਤੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਜਿਹੜਾ ਹੋਰ ਮਾਲੀ ਨੁਕਸਾਨ ਹੋਇਆ ਉਹ ਅਸੀਂ ਅੱਜ ਇੱਕ ਫਾਰਮ ਤੇ ਪਹੁੰਚੇ ਹਾਂ। ਕਿਹਾ ਸੀ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਵਾ। ਤਾਂ ਅੱਜ ਅਸੀਂ ਉਹਨਾਂ ਲੋਕਾਂ ਦੇ ਵਿੱਚ ਖੜੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿਸਾਨ ਨੇ ਆਪਣੇ ਸਹਾਇਕ ਧੰਦੇ ਦੀ ਖਾਤਰ ਨਾਲ ਜਿਹੜਾ ਧੰਦਾ ਸ਼ੁਰੂ ਕੀਤਾ ਸੀਗਾ, ਖੇਤੀਬਾੜੀ ਦੇ ਨਾਲ ਪੋਲਟਰੀ ਫਾਰਮ ਦਾ ਧੰਦਾ ਸੀਗਾ, ਉਹ ਸ਼ੁਰੂ ਕੀਤਾ ਸੀ। ਤਾਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕਿਸਾਨ ਦੀ ਜਿਹੜੀ ਕਿ ਮਦਦ ਕੀਤੀ ਜਾਵੇ, ਕਿਉਂਕਿ ਪਤਾ ਹੀ ਆ ਕਿ ਕਿੰਨੇ ਕੁ ਘਰਾਂ ਦੇ ਜਿਹੜੇ ਖਰਚੇ ਨੇ ਉਹ ਚੁੱਕੇ ਜਾਂਦੇ ਨੇ। ਉਹਦੇ ਨਾਲ ਕਿਸ ਹਾਲਾਤ ਦੇ ਵਿੱਚ ਕਿਸਾਨ ਜਿਹੜੇ ਉਹ ਰਹਿ ਰਹੇ ਨੇ, ਕਿੰਨੀਆਂ ਸਾਰੀਆਂ ਲਿਮਟਾਂ ਬਣਾ ਕੇ ਜਿਹੜੇ ਕਿ ਇਹੋ ਜਿਹੇ ਕਾਰੋਬਾਰ ਸ਼ੁਰੂ ਕਰਦੇ ਚਲਾਉਂਦੇ ਨੇ। ਤਾਂ ਅਸੀਂ ਖੁਦ ਤੁਹਾਡੇ ਨਾਲ ਇਹ ਕਵਰੇਜ ਕਰ ਰਹੇ ਹਾਂ। ਅਫਸੋਸ ਆ ਕਿ ਜਿਹੜੀਆਂ ਸਰਕਾਰਾਂ ਨੇ ਇੱਥੋਂ ਤੱਕ ਪਹੁੰਚਿਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਇੱਕ ਕਿਸਾਨ ਦੀ ਮਿਹਨਤ ਦੀ ਕਮਾਈ ਜਿਹੜੀ ਕਿ ਕਿਵੇਂ ਮਿੰਟਾਂ ਦੇ ਵਿੱਚ, ਸਕਿੰਟਾਂ ਦੇ ਵਿੱਚ ਤਬਾਹ ਹੋ ਗਈ ਆ। ਇਹ ਕੱਲ੍ਹ ਤੁਹਾਡੇ ਨਾਲ ਅਸੀਂ ਖਬਰ ਨਸ਼ਰ ਕਰੀ ਸੀ, ਤੁਹਾਨੂੰ ਦੱਸਿਆ ਸੀ ਕਿ ਅਸੀਂ ਪਹੁੰਚਾਂਗੇ ਜ਼ਰੂਰ, ਜਦੋਂ ਵੀ ਪਹੁੰਚੀਏ ਤਾਂ ਕਿਸਾਨਾਂ ਤੱਕ, ਕਿਉਂਕਿ ਜਿਸ ਦੇ ਸਿਰ ਤੋਂ ਰੋਜੀ ਰੋਟੀ ਖਾਂਦੇ ਨੇ ਕਿਸਾਨ, ਤਾਂ ਸਾਡਾ ਹੱਕ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਕਰੀਏ। ਸਾਡਾ ਹੱਕ ਬਣਦਾ ਕਿ ਅਸੀਂ ਉਹ ਮਜ਼ਦੂਰਾਂ ਦੀ ਗੱਲ ਕਰੀਏ, ਤੇ ਫਿਰ ਹੀ ਪੰਜਾਬ ਦੀ ਗੱਲ ਹੋਣੀ ਆ। ਨਾ ਤਾਂ ਕੋਈ ਯੂਟਿਊਬਰ ਆ ਵੀ ਹਾਂ ਯੂਟਿਊਬਰਾਂ ਵਾਂਗੂ ਕੋਈ ਵਿਊ ਲੈਣੇ ਨੇ, ਪਰ ਜੋ ਅਸਲੀਅਤ ਆ, ਜੋ ਦੁੱਖ ਆ, ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਤੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ। ਜਿਵੇਂ ਅਸੀਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਜਿਹੜੀਆਂ ਚੋਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ, ਉਸ ਤੋਂ ਬਾਅਦ ਨੁਕਸਾਨ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੁੰਦਾ, ਉਹ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਅੱਜ ਫਿਰ ਇੱਕ ਵਾਰ ਪੰਜਾਬ ਦੇ ਉਸ ਹਾਲਾਤਾਂ ਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਜੋ ਪਿਛਲੇ ਸਾਲਾਂ ਦੇ ਦੌਰਾਨ ਪੇਸ਼ ਕੀਤੀ ਸੀ। ਪਿਛਲੇ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਗੜੇਮਾਰੀ ਹੋਈ, ਤਾਂ ਗੜੇਮਾਰੀ ਨੇ ਪੱਕੀਆਂ ਕਣਕਾਂ ਨੂੰ ਤਬਾਹ ਕਰਕੇ ਸੁੱਟ ਦਿੱਤਾ, ਤੇ ਢੋਲਾਂ ਦੇ ਵਿੱਚ ਜਿੱਥੇ ਕਣਕ ਜੱਟਾਂ ਨੇ ਰੱਖਣੀ ਸੀ, ਕਿਸਾਨਾਂ ਨੇ ਰੱਖਣੀ ਸੀ, ਮਜ਼ਦੂਰਾਂ ਨੇ ਰੱਖਣੀ ਸੀ, ਤਾਂ ਉਹ ਕਣਕ ਵੀ ਰੋੜਾਂ ਵਾਲੀ ਜਿਹੜੀ ਕਿ ਉਹਨਾਂ ਨੂੰ ਖਾਣ ਦੇ ਲਈ ਮਜਬੂਰ ਹੋਣਾ ਪਿਆ। ਇੱਕ ਵਾਰ ਫਿਰ ਕੁਦਰਤ ਦਾ ਕਹਿਰ ਇਹਨਾਂ ਪਿੰਡਾਂ ਦੇ ਵਿੱਚ, ਇਸ ਇਲਾਕੇ ਦੇ ਵਿੱਚ ਵਾਪਰਿਆ। ਤਾਂ ਜਿਸ ਪਿੰਡ ਦੇ ਵਿੱਚ, ਜਿਸ ਘਰ ਦੇ ਵਿੱਚ ਅਸੀਂ ਖੜੇ ਹਾਂ, ਇਹ ਪਿੰਡ ਕੋਠਾ ਗੁਰੂ ਕਾ, ਜ਼ਿਲ੍ਹਾ ਬਠਿੰਡਾ ਦਾ ਪਿੰਡ ਆ। ਤੇ ਇਸ ਘਰ ਦੇ ਵਿੱਚ ਮੇਹਰ ਸਿੰਘ ਦਾਨੂ ਕਾ ਪਰਿਵਾਰ ਵੱਜਦਾ ਇਹ। ਤਾਂ ਅਪੀਲ ਕਰਦੇ ਹਾਂ ਪਹਿਲਾਂ ਤਾਂ ਅਸੀਂ ਸ਼ੁਰੂ ਦੇ ਵਿੱਚ ਹੀ ਕਿ ਇਸ ਵੀਡੀਓ ਨੂੰ, ਇਸ ਇੰਟਰਵਿਊਜ਼ ਨੂੰ ਜਾਂ ਇਸ ਫੋਟੋਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਇਹਨਾਂ ਲੋਕਾਂ ਤੱਕ ਜਿਹੜੀ ਕਿ ਸਮਾਜ ਸੇਵੀ ਆਪਣੇ ਆਪ ਨੂੰ ਕਹਾਉਂਦੇ ਲੋਕ ਨੇ ਉਹ ਮਦਦ ਪਹੁੰਚਾ ਸਕਣ। ਤੇ ਦੂਸਰੀ ਅਪੀਲ ਇਹ ਕਰਦੇ ਹਾਂ ਕਿ ਸਰਕਾਰ ਜਿੱਥੇ ਵੱਡੇ ਵੱਡੇ ਵਾਅਦੇ ਕਰਦੀ ਆ, ਗਰੰਟੀਆਂ ਦਿੰਦੀ ਆ, ਤੇ ਉੱਥੇ ਸਰਕਾਰ ਇਹਨਾਂ ਘਰਾਂ ਵੱਲ, ਇਹਨਾਂ ਪਿੰਡਾਂ ਵੱਲ ਵੀ ਨਿਗਾਹ ਮਾਰੇ। ਤਾਂ ਸਾਡੇ ਨਾਲ ਬਾਪੂ ਜੀ ਤੇ ਬੇਬੇ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ। ਇਹ ਵੀ ਸੁਣਿਆ ਕਿ ਇੱਥੇ ਜਿਹੜੇ ਪਸ਼ੂ ਸੀ 4-5 ਲੱਖ ਦੇ, ਜਿਹੜੇ ਇੱਕ ਦੁੱਧ ਦੇ ਸਿਰ ਤੇ ਜ਼ਿਮੀਂਦਾਰਾਂ ਦਾ, ਆਮ ਛੋਟੇ ਕਿਸਾਨਾਂ ਦਾ ਗੁਜ਼ਾਰਾ ਚੱਲਦਾ ਹੁੰਦਾ, ਸਹਾਇਕ ਧੰਦੇ ਹੁੰਦੇ ਨੇ, ਉਹ ਵੀ ਮਸਾਂ ਬਚਾਏ ਨੇ। ਸਤਿ ਸ਼੍ਰੀ ਅਕਾਲ ਜੀ। ਆਹ ਤਾਰਾਂ ਜਿਹੜੀ ਬਿਜਲੀ ਲਾਈਨ ਡਿੱਗੀ ਹੈ, ਇਹ ਸਿੰਘਾਂ 'ਚ ਪੈ ਗਈਆਂ। ਮੱਝਾਂ ਦੋ ਹੀ ਸੀ ਸੂਣ ਵਾਲੀਆਂ, ਵਿੱਚ 2-3 ਲੱਖ ਦੀਆਂ ਸੀ, ਜਿਨ੍ਹਾਂ ਤੇ ਜੂਨ ਗੁਜ਼ਾਰਾ ਕਰਦੇ ਸੀ। ਬਾਣ ਤਾਂ ਸਾਡੇ ਕੋਲ ਸਾਰੀਆਂ 4 ਕਨਾਲਾਂ ਬਾਈ। ਹਾਂ, ਉਹ ਮਹੀਨੇ ਦੇ ਮਹੀਨੇ ਸਾਰਾ ਖਾਣਾ ਦਾਣਾ ਵਿਚਾਰੀਆਂ ਲਿਆਉਂਦੇ ਸੀ, ਪਾਉਂਦੇ ਸੀ, ਆਪਦਾ ਵੀ ਗੁਜ਼ਾਰਾ ਹੁੰਦਾ ਸੀ, ਮੱਝਾਂ ਦਾ ਵੀ ਹੁੰਦਾ ਸੀ। ਹਾਂ, ਅੱਜ ਜਦੋਂ ਲਾਈਨ ਇਹ ਡਿੱਗ ਪਈ, ਮੈਂ ਇਕੱਲੀ ਅੰਦਰ ਸੀ, ਬਸ ਇਕੱਲੀ ਅੰਦਰ ਹੋਣੇ ਕਰਕੇ ਮੈਂ ਰਸੋਈ 'ਚ ਬੜੀ। ਮੈਂ ਜਦੋਂ ਹਵਾ ਆਈ ਹੈ, ਹਵਾ ਆ ਗਈ, ਉੱਪਰ ਬਾਜੀ ਬਣ ਗਈ ਨਾ, ਮੈਂ ਲੌਕ ਲਾ ਲਿਆ ਇਹਨਾਂ ਨੂੰ, ਜਾਲੀ ਨੂੰ ਲੌਕ ਲਾ ਕੇ ਅੰਦਰ ਵੜ ਗਈ ਰਸੋਈ 'ਚ। ਮੈਂ ਚਾਹ ਕਰਕੇ ਪੀ ਲਾਂ, ਮੱਝਾਂ ਕਰਤੀਆਂ ਅੰਦਰ, ਇੱਥੇ ਸੀਗੀਆਂ ਮੱਝਾਂ ਅੰਦਰ ਕਰਕੇ ਸਾਰਾ ਪਰਿਵਾਰ ਬੁਰਜ ਗਿਆ ਵਾ ਸੀ, ਕੱਲੀ ਮੈਂ ਸੀ। ਹਾਂ, ਭੋਗ ਸੀਗਾ ਜੀ ਸ਼ਕੀਰੀ 'ਚ ਗੁੱਡੀ। ਮੈਂ ਜਦੋਂ ਅੰਦਰੋਂ ਚਾਹ ਕਰਨ ਲੱਗੀ, ਚਾਹ ਤਾਂ ਮੇਰੀ ਉਬਲੇ ਹੀ, ਤੇ ਤੂੜੀ ਤੇ ਅੰਦਰ ਕਣਚ ਜਾ ਵੜਿਆ ਸਾਰੇ। ਜਦੋਂ ਕਣਚ ਜਾਣ ਲੱਗ ਗਿਆ, ਬਸ ਮੈਨੂੰ ਪਤਾ ਨਹੀਂ ਲੱਗਿਆ, ਫਿਰ ਗੈਸ ਤਾਂ ਮੈਂ ਬੰਦ ਕਰਤਾ, ਪਤਾ ਨਹੀਂ ਉਹ ਵੀ ਚੜ ਜਾਂਦਾ ਤਾਂ। ਤੇ ਤੂੜੀ ਅੰਦਰ ਗਈ, ਤੇ ਫਿਰ ਮੈਂ ਜਦੋਂ ਬਾਹਰ ਨਿਕਲ ਕੇ ਉਹ ਜਾ ਸ਼ੀਸ਼ੇ ਤਾਂ ਫੁੱਟ ਗਏ, ਤੇ ਮੱਝਾਂ ਵਿਚਾਰੀਆਂ ਤਾਰਾਂ ਲੌਂਕੀ ਜਾਣਾ ਹੈ ਉੱਤੇ, ਤੇ ਉੱਤੇ ਪੱਖੇ ਇਹਨਾਂ ਦੇ ਮੱਝਾਂ ਦੇ ਡਿੱਗੇ ਵੇ।
ਤੇ ਮੈਂ ਬਾਹਰ ਪਤਾ ਨਹੀਂ ਕੀ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਉਧਰ ਸ਼ਟਰ ਲੱਗੇ ਵੇ ਸੀ, ਉਹਦਾ ਨਹੀਂ ਪਤਾ, ਮੈਂ ਰੌਲਾ ਪਾਇਆ ਤੇ ਗੇਟ ਨਾ ਖੁੱਲੇ, ਮੈਥੋਂ ਬਾਰੀ ਖੁੱਲ ਗਈ, ਗੇਟ ਵਿੰਗਾ ਹੋ ਗਿਆ। ਤੇ ਮੈਂ ਆਖਿਆ ਵੀ ਲੋਕੋ ਵੀ ਸਾਨੂੰ ਸਾਡੇ ਬੰਦਿਆਂ ਨੂੰ ਫੋਨ ਫਾਨ ਕਰ ਦਿਓ, ਲਾਈਟ ਨੂੰ ਵੀ ਲਾਈਟ ਕਟਾ ਦਿਓ, ਮੱਝਾਂ ਤੇ ਵੀ ਇਹ ਤੜਫੀ ਜਾਂਦੀ। ਕੁਦਰਤੀ ਕੱਟੀ ਹਾਂ ਲਾਈਟ ਤੱਕ ਹਾਂ ਜੀ। ਬਸ ਆਹ ਕੁਝ ਹੋਇਆ ਜੀ। ਫਿਰ ਬੁਰਜੋਂ ਆ ਸਾਰੇ ਬੰਦੇ ਇਹ ਆ ਗਏ ਤੇ ਵੀ ਤਾਰਾਂ ਆਹ ਪੱਖੇ ਵੜਤੇ ਉੱਤੋਂ ਮੈਸਾਂ ਦੇ ਚੱਕ ਤੇ ਪਾਸੇ ਕਰਨ ਨੂੰ ਆ ਸੀ ਫੌੜਿਆ ਨਾ ਕੰਨਾਂ ਨਾ ਘੜੀਚਾ ਕੰਚ ਤੇ ਨਾ ਮਈਆਂ ਪਾਸੇ ਕਰਨ ਜੋਗਰੇ ਜੀ, ਪੈਰਾਂ 'ਚ ਕੰਚ ਵੱਜੇ ਤੇ ਆਹ ਟੁਕੜੀਆਂ ਬਚ ਵੱਜੇ। ਗਈਆਂ ਮੱਝਾਂ ਹੁਣ? ਹਾਂ ਮੱਝਾਂ ਹਾਂ ਜੀ ਕੱਢ ਕੇ ਲੈ ਗਏ ਬਾਹਰ। ਆ ਕੰਚਾਂ ਦੇ ਪੱਡਾ ਮੋਟਾ ਜੀ ਵਿੰਗਾ ਹੋਇਆ ਪਿਆ, ਘਣਾ ਨਾ ਫਿਰ ਬਾਈਆਂ ਨੇ ਉੱਥੋਂ ਪਿੰਡ ਦਿਆਂ ਨੇ ਸਾਡੇ ਨਾਲ ਲਾ ਕੇ ਤੇ ਸਿੱਧਾ ਕਰਕੇ ਫਿਰ ਕੱਢਿਆ। ਹਾਂ ਕੰਚ ਸਾਰਾ ਖੋਲ ਕੇ ਹਾਂ ਆ ਪੱਲੀਆਂ 'ਚ ਬੰਨਿਆ ਪਿਆ ਕੰਚ। ਫਿਰ ਇੱਥੇ ਨਾਂਗਾ ਬਣਾਇਆ, ਸਾਨੂੰ ਪਏ ਧਰਨ ਥਾਂ ਨਾ ਆ ਇਹਦਾ ਮੰਜਾ ਸੀ ਇੱਥੇ, ਖਾਣਾ ਦਾਣਾ ਸਾਰਾ ਹੀ ਦਾਣਾ ਦੂਣਾ ਪਿਆ ਵਾ, ਫੀਡ ਚੱਕ ਕੇ ਇੱਥੇ ਠੋਕੀ, ਸਾਰੀ ਗਿੱਲੀ ਹੋ ਗਈ ਦਾਣਾ ਦੂਣਾ, ਤੇ ਇਹਦਾ ਮੰਜਾ ਚੱਕ ਕੇ ਇੱਥੇ ਠੋਕਿਆ। ਕਿਤੇ ਥਾਂ ਨਾ ਪਸ਼ੂ ਖੁੱਲ ਗਏ ਕਿੱਥੇ ਜੀ, ਕਿੱਥੇ ਕਰ ਗਏ, ਫਿਰ ਵਿਚਾਰੇ ਇੱਥੇ ਹੀ ਖੜੇ ਰਹੇ। ਫਿਰ ਇਹ ਬੰਦੇ ਆਏ, ਫਿਰ ਫੋਨ ਫਾਨ ਲਾਇਆ ਗੱਡੀ ਤੇ ਮੱਛਾ ਚੜਾ। ਜਦੋਂ ਅਸੀਂ ਆ ਗਏ ਜੀ ਇੱਥੋਂ, ਉਹ ਤਾਰਾਂ ਤੇ ਉੱਥੋਂ ਇੱਕ ਇੱਧਰ ਸੀ ਮੈਂ ਚੈਨਲਾਂ ਦੇ ਸੰਨ 'ਚ ਖੜੀਆਂ ਸੀ ਵਿਚਾਰੀਆਂ ਤਿੰਨ ਹੀ, ਇੱਕ ਝੋਟੀ ਆ ਦੋ ਮਈਆਂ ਇੱਥੇ ਖੜੀਆਂ ਸੀ ਜੀ। ਫਿਰ ਉਹ ਕੱਢੀਆਂ ਕਰਕੇ ਸਿੱਧਾ ਆਲ ਪਰ ਬੰਦਿਆਂ ਨੇ ਘਣਾ ਘੁਣਾ ਨਾ ਬੁਰਜ ਗੁੱਡੀ ਦੇ ਘਰੇ ਬੰਨ ਕੇ ਆਂਦੇ। ਫਿਰ ਉੱਥੇ ਲੈ ਗਏ। ਹਾਂ ਉੱਥੇ ਹਾਂ ਬੁਰਜ ਲੈ ਗਏ, ਉੱਥੋਂ ਰੋਟੀ ਪਾਣੀ ਵਿਚਾਰਿਆਂ ਨੇ ਉਹਨੇ ਫੜਾਇਆ ਨਾ, ਪਾਣੀ ਨੇ ਆਹ ਟੈਂਕੀ ਵੀ ਰੁੜ ਗਈ, ਸਾਰਾ ਕੁਝ ਹੀ ਖਤਮ ਹੋ ਗਿਆ ਨਾਲ। ਫਿਰ ਹਾਂ ਆ ਵੇਖੋ ਉੱਤੇ ਚੜ ਕੇ ਵੇਖ ਲਾ ਵੀ ਸਾਰਾ ਹੀ ਜਾਂਦਾ ਵੀ ਕਿੱਥੋਂ ਤਾਈਂ ਗਿਆ ਹੈ, ਸਾਰਾ ਹੀ ਖਤਮ। ਉਹ ਮਗਰਲਾ ਵਿਹੜਾ ਵੀ ਜੀ ਸਾਰਾ, ਇੱਟ ਤਾਂ ਰਹੀ ਨਹੀਂ ਕਿਤੇ। ਬਿਲਕੁਲ। ਤਾਂ ਜਿੱਥੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ, ਉੱਥੋਂ ਵੀ ਕਾਫੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਪਰ ਇੱਕ ਤਸਵੀਰ ਇਹ ਵੀ ਪਿੰਡਾਂ ਦੀ ਆ ਜਿਹੜੀ ਕਿ ਕੱਲ੍ਹ ਨੁਕਸਾਨ ਹੋਇਆ, ਮਤਲਬ ਫਿਰ ਗੁਜ਼ਾਰਾ ਇਸੇ ਦੁੱਧ ਪਾਣੀ ਤੇ ਹੀ ਕਰਦੇ ਸੀ? ਦੁੱਧ ਤੇ ਹੀ ਸੀ ਬਾਈ, ਸਾਡੇ ਕੋਲ 4 ਕਨਾਲਾਂ ਬਣਦੀਆਂ, ਝੂਠ ਨਹੀਂ ਮਾਰਦੇ, 4 ਕਨਾਲ ਤੇ ਆ ਬਸ 1 ਕਨਾਲ 'ਚ ਘਰ ਸੀਗਾ। ਹਾਂ ਇਹੀ ਦੁੱਧ ਦਾਣਾ ਆਪਦਾ ਵੀ ਖਰਚਾ ਮਹੀਨੇ ਦਾ ਲਿਆਉਂਦੇ ਸੀ ਤੇ ਪਸ਼ੂਆਂ ਦਾ ਵੀ ਵਿਚਾਰਿਆਂ ਦਾ, ਦੁੱਧ 'ਚੋਂ ਹੀ ਸਾਰਾ ਕੰਮ। ਇਸੇ ਵਿਚਾਰੇ ਇਹੀ ਪ੍ਰਾਈਵੇਟ ਸਾਰਿਆਂ ਦੇ ਆਪਦੇ ਆਪੋ ਆਪਣੇ ਕੰਮ। 2 ਬੇਟੀਆਂ ਸੀ, ਇਹਦੇ ਵੱਡੇ ਕਾਕੇ ਦੇ ਤਾਂ 3 ਗੁੱਡੀਆਂ, ਉਹਦੇ 1 ਕਾਕਾ ਛੋਟੇ ਮੁੰਡੇ ਦੇ। ਗੁੱਡੀਆਂ ਆਪਦੇ ਘਰੇ ਗਈਆਂ ਵੇ, 2 ਬੇਟਿਆਂ ਦੇ। ਆਹ ਪਰਿਵਾਰ ਹੈ ਸਾਡੇ 'ਚ ਬਸ। ਤੇ ਐਂ ਆਪਦਾ ਕਰਕੇ ਹੀ ਖਾਂਦੇ ਸੀ ਸਾਰੇ। ਹਾਂ ਉਹ ਮੱਝਾਂ ਵੀ ਤਾਂ ਹੀ ਸੀ ਬਾਈ, ਦੁੱਧ ਮਿਲਦਾ ਵੀ, ਸਾਰਾ ਖਰਚਾ ਵਿਚਾਰੀਆਂ ਅੱਜ ਦੋਨੇ ਜੀ ਕਰਦੇ ਸੀ। ਇਹ ਮਾੜਾ ਮੋਟਾ ਆਪਦਾ ਕੰਮ ਕਰਦੇ ਸੀ। ਹਾਂ ਅਸੀਂ ਦੋਨੇ ਜੀ ਸਾਂਭੀ ਜਾਂਦੇ ਹਾਂ ਜੀ। ਹਾਂ ਵਿਚਾਰੀਆਂ ਕੁਛ ਦੁੱਧ ਦੱਧ ਪਾਈ ਜਾਂਦੇ ਸੀਗੇ ਜੀ, ਐਂ ਕਰਕੇ ਰੱਖ ਰਹੇ ਹਾਂ ਜੀ ਦੋਨੇ ਜਣੇ। ਮਤਲਬ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ, ਹੁਣ ਕਿੰਨੇ ਕੁ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਪਿੰਡ ਦੇ ਵਿੱਚੋਂ? ਹੁਣ ਤੁਹਾਨੂੰ ਪਤਾ ਪੁੱਤ ਕੀ ਅੱਜ ਤਾਂ ਸਾਰਾ ਕੁਝ ਆਪ ਸਿੱਧੀ ਜਾਂਦਾ ਸਾਨੂੰ। ਅਸੀਂ ਤਾਂ ਬਸ ਸਾਰੀ ਆਪ ਗੱਲ ਦੱਸਦੀ, ਪਿੰਡ 'ਚੋਂ ਆਏ ਪੁੱਛ ਲਿਓ ਵੀ ਕਿੰਨਾ ਬਾਣ ਹੈ ਜਾਂ ਮਾਤਾ ਨੇ ਝੂਠ ਮਾਰੇ। ਉਵੇਂ ਨਹੀਂ, ਮਤਲਬ ਕੋਈ ਪਿੰਡ ਦੇ ਲੋਕਾਂ ਨੇ ਮਦਦ ਕਰਨ ਦੀ ਕੋਈ ਸੋਚੀ? ਮਤਲਬ ਚਲੋ ਭਈਆ ਕੋਈ ਨਹੀਂ ਜੀ। ਹਾਂ ਮੈਂ ਕਹਿ ਗਿਆ ਜੀ, ਪਤਾ ਲੈ ਜਾਂਦੇ ਆ। ਬਲਕਾਰ ਸਿੱਧੂ ਆਇਆ ਸੀ ਵਿਚਾਰਾ, ਉਹ ਆਇਆ ਸੀ ਹਾਂ ਕੱਲ ਦੱਸਦੇ ਮੈਨੂੰ, ਉਹ ਆਇਆ ਸੀ, ਉਹ ਆ ਕੇ ਗਿਆ ਜੀ ਕੱਲ ਦਿਨ ਛਿਪੇ ਦੱਸਦੇ, ਉਹ ਵੇਖ ਕੇ ਗਿਆ। ਮੈਂ ਤਾਂ ਆਇਆ ਸੀਗਾ ਜੀ, ਮੈਂ ਤਾਂ ਮਈਆਂ ਚੜਾ ਕੇ ਲੈ ਗਿਆ ਸੀ ਪੂਰੀ ਤੇ। ਬਲਕਾਰ ਸਿੱਧੂ ਆ ਕੇ ਗਿਆ? ਹਾਂ ਆ ਕੇ ਗਿਆ ਕੱਲ, ਹੱਥ ਨਹੀਂ ਬਈ। ਹਾਂ ਪਤਾ ਬਈ ਦੱਸਦੇ ਵੀ ਬਲਕਾਰ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਮੇਰਾ ਤਾਂ ਬਈ ਬਲੱਡ ਦੀ ਬਸ ਕੱਢ ਦੱਸਿਆ ਜੀ, ਉਹ ਆਇਆ ਸੀਗਾ, ਉਹਦਾ ਕੋਈ ਨਹੀਂ ਸੋਚਿਆ। ਕੰਚ ਕੱਟਾ ਕੀਤਾ ਹੋਵੇ ਸਾਰਾ ਕੁਝ ਮੇਰੇ ਮੈਨੂੰ ਨਹੀਂ। ਹੁਣ ਜਿਹੜਾ ਸਵੇਰੇ ਤਾਂ ਉੱਠੇ ਨਹੀਂ ਗਿਆ ਹੋਣਾ, ਫਿਰ ਸਵੇਰੇ ਕਿੱਥੋਂ ਮੁੰਡਾ ਆ ਗਿਆ ਵੀ ਬਾਹਰ ਤਾਂ ਆ ਜਾ, ਕੁਝ ਨਹੀਂ ਹੁੰਦਾ। ਮਗ ਨਹੀਂ ਮੈਂ ਨਹੀਂ ਬਾਹਰ ਅੰਦਰ ਪਈ। ਹੁਣ ਮੈਂ ਉੱਧਰ ਨਿਕਲ ਕੇ ਬਹਿ ਗਈ, ਕਿੱਧਰ ਚੱਕ ਬਈ ਜੀ ਨਹੀਂ ਕਰਦਾ। ਆ ਕਮਾ ਕੇ ਲਾ ਲੈਂਦੀ ਜਾਵੇ ਕਿ ਇਹ ਆਦਾ ਕਿ ਮੈਚਾਂ ਨਹੀਂ ਹੁੰਦੀਆਂ, ਪੜਦੇ ਉਹ ਜਾਲੀਆਂ ਉੱਚੀਆਂ ਸੀ ਨਾ ਬਈ, ਮੈਂ ਦਿੰਦੀ ਚ ਫੋਟੋ ਮੈਚਾਂ ਰੇਂਗਦੀਆਂ। ਇਹ ਕਹਿੰਦਾ ਇਹ ਨਾ ਜੱਬ ਵੱਡਾ, ਮਗ ਮੇਰੀ ਪੈਨਸ਼ਨ ਆ ਜਾਂਦੀ, ਮੈਂ ਪੜਦੇ ਪਾਉਂ। 3000 ਰੁਪਇਆ ਲਾਇਆ ਸੀ ਪੜਦਿਆਂ ਦੇ, ਮਗ ਮੈਚਾਂ ਰੇਂਗਦੀਆਂ ਉੱਧਰ ਮੂੰਹ ਕਰਕੇ ਦਿੰਦੀ ਚ ਕਹਿੰਦੇ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਈ, ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ, ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਹੁਣ ਮੈਂ ਕਿਹਾ ਮੇਰੇ ਤੇ ਡਿੱਗ ਪੈਂਦਾ ਕੁਝ, ਪਸ਼ੂਆਂ ਨਾ ਕੱਢ ਲਓ। ਮੈਂ ਉਹ ਆਦੇ ਭਾਈ ਮੇਰਾ ਰੌਲਾ ਨਾ ਤੂੰ, ਪਸ਼ੂਆਂ ਨੂੰ ਕੁਝ ਨਹੀਂ ਹੁੰਦਾ। ਮਗ ਮੇਰੇ ਤੇ ਡਿੱਗ ਪੈਂਦਾ। ਵਿਚਾਰੀਆਂ ਨੇ ਇਹਨਾਂ ਤਿੰਨਾਂ ਨੇ ਚਕਾਣਾ, ਬੱਚੇ ਵੀ ਪਾਲਣ, 3 ਬੇਟੀਆਂ, ਛੋਟੇ ਵੱਡੇ ਮੁੰਡੇ ਦੇ। ਕੰਮ ਕੀ ਕਰਦੇ ਨੇ ਮੁੰਡੇ?
ਬਸ ਆ ਮਾੜਾ ਮੋਟਾ ਪ੍ਰਾਈਵੇਟ ਕੰਮ ਕਰਦੇ ਬਈ। ਅੱਛਾ ਹਾਂ ਕਿਸੇ ਦੀ ਸਰਕਾਰੀ ਇਹ ਬਹੂ ਜਾਂਦੀ ਸੀ 5-7 ਹਜ਼ਾਰ ਰੁਪਇਆ ਲੈਂਦੀ ਸੀ ਪ੍ਰਾਈਵੇਟ। ਇਹ 1.5 ਸਾਲ ਦੀ ਗੁੱਡੀ ਆ ਕਿ 2 ਜਾਂਦੀਆਂ ਸਕੂਲ ਜਾਂਦੀਆਂ ਕਿਵੇਂ ਤੋਰੇ ਉਹਨਾਂ ਨੂੰ। ਹਾਂ ਕੋਈ ਐ ਸਰਕਾਰੀ ਨੌਕਰੀ ਨਾ ਕਿਸੇ ਦੀ। ਤਾਂ ਜ਼ਰੂਰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਸੋ ਅਸੀਂ ਤੁਹਾਡੇ ਤੱਕ ਇੱਕ ਅਪੀਲ ਤੇ ਅਰਜ਼ ਲੈ ਕੇ ਪਹੁੰਚੇ। ਅੱਜ ਕੋਈ ਪੱਤਰਕਾਰੀ ਨਹੀਂ ਕਰ ਰਹੇ, ਅੱਜ ਬਸ ਇੱਕ ਇਹਨਾਂ ਲੋਕਾਂ ਦਾ ਦੁੱਖ ਦਰਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਮਤਾ ਕੋਈ ਨਹੀਂ, ਜਿੰਨਾ ਹੋ ਸਕਿਆ ਉਹਨਾਂ ਕਰਾਂਗੇ। ਤੁਹਾਡੀ ਮਰਜ਼ੀ ਹੈ ਪੁੱਤ। ਮੈਂ ਅੱਜ ਤਾਂ ਦੁੱਖ ਦੱਸਤਾ ਆਪਦਾ। ਹਾਂ ਆਪ ਤਾਂ ਦੁੱਖ ਦੱਸ ਰਹੇ ਆ ਵੀ ਜਿਹੜਾ ਸਾਡੇ ਨਾਲ ਬੀਤ ਗਿਆ, ਪਰ ਇਹ ਮੇਰੇ ਮਾਲਕਾ ਇਹ ਜਦ ਤਕਾਈ ਨਾ ਦੇਖਿਆ ਜੀ। ਗਰੀਬੀ ਮੇਰੀ ਕੱਟ ਲਈ ਬਾਈ, ਵਧੀਆ ਥੋੜੀ ਰੋਟੀ ਖਾਂਦੇ ਸੀ ਕਮਾ ਕੇ। ਰਾਹ ਨਹੀਂ ਰੱਬ ਨੇ ਵਾਲਾ ਧੱਕਾ ਕੀਤਾ, ਇਹ ਨਹੀਂ ਪਤਾ ਲੱਗਿਆ ਜਿੱਤੇ ਪਿਆ ਤੇ ਪੈ ਗਿਆ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਜੋ ਨੁਕਸਾਨ ਇਸ ਪਰਿਵਾਰ ਦਾ ਹੋਇਆ, ਇਸ ਤਰ੍ਹਾਂ ਦਾ ਨੁਕਸਾਨ ਇਸ ਇਲਾਕੇ ਦੇ ਵਿੱਚ ਕੱਲ੍ਹ ਕਾਫੀ ਜ਼ਿਆਦਾ ਹੋਇਆ। ਕੁਦਰਤ ਦਾ ਕਹਿਰ ਵਾਪਰਿਆ ਤਾਂ ਕੁਦਰਤ ਦੇ ਕਹਿਰ ਦੇ ਸਾਹਮਣੇ ਕਿਹਦਾ ਜ਼ੋਰ, ਉਸ ਡਾਢੇ ਅੱਗੇ ਕਿਹਦਾ ਜ਼ੋਰ। ਪਰ ਫਿਰ ਵੀ ਅਸੀਂ ਪਤਾ ਲੱਗਿਆ ਜਦੋਂ ਅਸੀਂ ਇਸ ਘਰਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਪਰਿਵਾਰ ਦੀ, ਹਰ ਇੱਕ ਘਰ ਦੀ ਆਵਾਜ਼ ਆ ਜਿਹੜੀ ਕਿ ਬਣ ਸਕੀਏ। ਤਾਂ ਜਿਵੇਂ ਮਾਤਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਇਸ ਦੁੱਧ ਦੇ ਸਿਰ ਤੋਂ ਹੁੰਦਾ ਸੀ, ਅਤੇ 4 ਕਨਾਲਾਂ ਜਿਹੜੀਆਂ ਕਿ ਜ਼ਮੀਨ ਆ, 4 ਕਨਾਲਾਂ ਦੇ ਵਿੱਚੋਂ ਪਤਾ ਹੀ ਆ ਕਿ ਕਿੰਨਾ ਕੁ ਕੁਛ ਜ਼ਿਮੀਂਦਾਰ ਆ ਜਿਹੜਾ ਉਹ ਪੈਦਾ ਕਰ ਸਕਦਾ। ਅਤੇ ਦੂਸਰੇ ਪਾਸੇ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਲਈਆਂ, ਅਤੇ ਜਿੱਤੋਂ ਜਿੰਨੀ ਕੁ ਮਦਦ ਹੋ ਸਕੀ ਉਨੀ ਕੁ ਜ਼ਰੂਰ ਕਰਿਓ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਪੜ੍ਹਾਈ ਲਿਖਾਈ ਕਿੰਨੀ ਕੁ ਕਰੀ ਆ ਤੁਹਾਡੀ? ਦੀ ਕਮਾਈ ਆ ਉਹ ਇੱਕ ਵਾਰ ਫਿਰ ਰੁਲਦੀ ਨਜ਼ਰ ਆ ਰਹੀ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਨੁਕਸਾਨ ਵੇਖ ਲਓ ਜੀ, ਹੱਥ ਨੂੰ ਦਿਖੀ ਜਾਂਦਾ ਜੀ। ਬਣਾ ਲਓ ਵੀਡੀਓ ਬਈ, ਬਾਹਰ ਵੀ ਸਾਰਾ ਹੀ ਸਾਰਾ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਾਈ, ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਤੁਹਾਨੂੰ ਇੱਕ ਖਬਰ ਸਾਂਝੀ ਕੀਤੀ ਸੀ। ਖਬਰ ਦੇ ਵਿੱਚ ਦੱਸਿਆ ਸੀ ਕਿ ਭਗਤੇ ਭਾਈਕੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕਿ ਵਿਛਾ ਦਿੱਤੀਆਂ ਗਈਆਂ, ਅਤੇ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਨਾਲ ਜਿਹੜਾ ਹੋਰ ਮਾਲੀ ਨੁਕਸਾਨ ਹੋਇਆ, ਉਹ ਅਸੀਂ ਅੱਜ ਇੱਕ ਫਾਰਮ 'ਤੇ ਪਹੁੰਚੇ ਹਾਂ। ਕਿਹਾ ਸੀ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰੀਏ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਵਾ। ਤਾਂ ਅੱਜ ਅਸੀਂ ਉਹਨਾਂ ਲੋਕਾਂ ਦੇ ਵਿੱਚ ਖੜ੍ਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇੱਕ ਕਿਸਾਨ ਨੇ ਆਪਣੇ ਸਹਾਇਕ ਧੰਦੇ ਦੀ ਖਾਤਰ ਨਾਲ ਜਿਹੜਾ ਧੰਦਾ ਸ਼ੁਰੂ ਕੀਤਾ ਸੀਗਾ, ਖੇਤੀਬਾੜੀ ਦੇ ਨਾਲ ਪੋਲਟਰੀ ਫਾਰਮ ਦਾ ਧੰਦਾ ਸੀਗਾ, ਉਹ ਸ਼ੁਰੂ ਕੀਤਾ ਸੀ। ਤਾਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕਿਸਾਨ ਦੀ ਜਿਹੜੀ ਕਿ ਮਦਦ ਕੀਤੀ ਜਾਵੇ, ਕਿਉਂਕਿ ਪਤਾ ਹੀ ਆ ਕਿ ਕਿੰਨੇ ਕੁ ਘਰਾਂ ਦੇ ਜਿਹੜੇ ਖਰਚ ਨੇ ਉਹ ਚੁੱਕੇ ਜਾਂਦੇ ਨੇ। ਇਹਦੇ ਨਾਲ ਕਿਸ ਹਾਲਾਤਾਂ ਦੇ ਵਿੱਚ ਕਿਸਾਨ ਜਿਹੜੇ ਉਹ ਰਹਿ ਰਹੇ ਨੇ, ਕਿੰਨੀਆਂ ਸਾਰੀਆਂ ਲਿਮਟਾਂ ਬਣਾ ਕੇ ਜਿਹੜੇ ਕਿ ਇਹੋ ਜਿਹੇ ਕਾਰੋਬਾਰ ਸ਼ੁਰੂ ਕਰਦੇ ਚਲਾਉਂਦੇ ਨੇ। ਤਾਂ ਅਸੀਂ ਖੁਦ ਤੁਹਾਡੇ ਨਾਲ ਇਹ ਕਵਰੇਜ ਕਰ ਰਹੇ ਹਾਂ। ਅਫਸੋਸ ਆ ਕਿ ਜਿਹੜੀਆਂ ਸਰਕਾਰਾਂ ਨੇ ਇੱਥੋਂ ਤੱਕ ਪਹੁੰਚਿਆ, ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਇੱਕ ਕਿਸਾਨ ਦੀ ਮਿਹਨਤ ਦੀ ਕਮਾਈ ਜਿਹੜੀ ਕਿ ਕਿਵੇਂ ਮਿੰਟਾਂ ਦੇ ਵਿੱਚ, ਸਕਿੰਟਾਂ ਦੇ ਵਿੱਚ ਤਬਾਹ ਹੋ ਗਈ ਆ। ਇਹ ਕੱਲ੍ਹ ਤੁਹਾਡੇ ਨਾਲ ਅਸੀਂ ਖਬਰ ਨਸ਼ਰ ਕਰੀ ਸੀ, ਤੁਹਾਨੂੰ ਦੱਸਿਆ ਸੀ ਕਿ ਅਸੀਂ ਪਹੁੰਚਾਂਗੇ ਜ਼ਰੂਰ, ਜਦੋਂ ਵੀ ਪਹੁੰਚੀਏ ਇਹਨਾਂ ਕਿਸਾਨਾਂ ਤੱਕ, ਕਿਉਂਕਿ ਜਿਸ ਦੇ ਸਿਰ ਤੋਂ ਰੋਜੀ ਰੋਟੀ ਖਾਂਦੇ ਨੇ ਕਿਸਾਨ, ਤਾਂ ਸਾਡਾ ਹੱਕ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਕਰੀਏ। ਸਾਡਾ ਹੱਕ ਬਣਦਾ ਕਿ ਅਸੀਂ ਉਹ ਮਜ਼ਦੂਰਾਂ ਦੀ ਗੱਲ ਕਰੀਏ, ਅਤੇ ਫਿਰ ਹੀ ਪੰਜਾਬ ਦੀ ਗੱਲ ਹੋਣੀ ਆ। ਨਾ ਤਾਂ
ਕੋਈ ਯੂਟਿਊਬਰ ਆ ਵੀ ਹਾਂ ਯੂਟਿਊਬਰਾਂ ਵਾਂਗੂ ਕੋਈ ਵਿਊ ਲੈਣੇ ਨੇ, ਪਰ ਜੋ ਅਸਲੀਅਤ ਆ ਜੋ ਦੁੱਖ ਆ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ। ਜਿਵੇਂ ਅਸੀਂ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਜਿਹੜੀਆਂ ਚੋਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀ, ਉਸ ਤੋਂ ਬਾਅਦ ਨੁਕਸਾਨ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੁੰਦਾ, ਉਹ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਅੱਜ ਫਿਰ ਇੱਕ ਵਾਰ ਪੰਜਾਬ ਦੇ ਉਸ ਹਾਲਾਤਾਂ ਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਜੋ ਪਿਛਲੇ ਸਾਲਾਂ ਦੇ ਦੌਰਾਨ ਪੇਸ਼ ਕੀਤੀ ਸੀ। ਪਿਛਲੇ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਗੜੇਮਾਰੀ ਹੋਈ ਤਾਂ ਗੜੇਮਾਰੀ ਨੇ ਪੱਕੀਆਂ ਕਣਕਾਂ ਨੂੰ ਤਬਾਹ ਕਰਕੇ ਸੁੱਟ ਦਿੱਤਾ ਤੇ ਢੋਲਾਂ ਦੇ ਵਿੱਚ ਜਿੱਥੇ ਕਣਕ ਜੱਟਾਂ ਨੇ ਰੱਖਣੀ ਸੀ, ਕਿਸਾਨਾਂ ਨੇ ਰੱਖਣੀ ਸੀ, ਮਜ਼ਦੂਰਾਂ ਨੇ ਰੱਖਣੀ ਸੀ, ਤਾਂ ਉਹ ਕਣਕ ਵੀ ਰੋੜਾਂ ਵਾਲੀ ਜਿਹੜੀ ਕਿ ਉਹਨਾਂ ਨੂੰ ਖਾਣ ਦੇ ਲਈ ਮਜਬੂਰ ਹੋਣਾ ਪਿਆ। ਇੱਕ ਵਾਰ ਫਿਰ ਕੁਦਰਤ ਦਾ ਕਹਿਰ ਇਹਨਾਂ ਪਿੰਡਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਵਾਪਰਿਆ। ਤਾਂ ਜਿਸ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ, ਇਹ ਪਿੰਡ ਕੋਠਾ ਗੁਰੂ ਕਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਤੇ ਇਸ ਘਰ ਦੇ ਵਿੱਚ ਮੇਹਰ ਸਿੰਘ ਦਾਨੂ ਕਾ ਪਰਿਵਾਰ ਵੱਜਦਾ। ਇਹ ਤਾਂ ਅਪੀਲ ਕਰਦੇ ਹਾਂ ਪਹਿਲਾਂ ਤਾਂ ਅਸੀਂ ਸ਼ੁਰੂ ਦੇ ਵਿੱਚ ਹੀ ਕਿ ਇਸ ਵੀਡੀਓ ਨੂੰ, ਇਸ ਇੰਟਰਵਿਊਜ਼ ਨੂੰ ਜਾਂ ਇਸ ਫੋਟੋਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹਨਾਂ ਲੋਕਾਂ ਤੱਕ ਜਿਹੜੀ ਕਿ ਸਮਾਜ ਸੇਵੀ ਆਪਣੇ ਆਪ ਨੂੰ ਕਹਾਉਂਦੇ ਲੋਕ ਨੇ ਉਹ ਮਦਦ ਪਹੁੰਚਾ ਸਕਣ। ਤੇ ਦੂਸਰੀ ਅਪੀਲ ਇਹ ਕਰਦੇ ਹਾਂ ਕਿ ਸਰਕਾਰ ਜਿੱਥੇ ਵੱਡੇ ਵੱਡੇ ਵਾਅਦੇ ਕਰਦੀ ਆ, ਗਰੰਟੀਆਂ ਦਿੰਦੀ ਆ, ਤੇ ਉੱਥੇ ਸਰਕਾਰ ਇਹਨਾਂ ਘਰਾਂ ਵੱਲ, ਇਹਨਾਂ ਪਿੰਡਾਂ ਵੱਲ ਵੀ ਨਿਗਾਹ ਮਾਰੇ। ਤਾਂ ਸਾਡੇ ਨਾਲ ਬਾਪੂ ਜੀ ਤੇ ਬੇਬੇ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਨੁਕਸਾਨ ਹੋਇਆ। ਇਹ ਵੀ ਸੁਣਿਆ ਕਿ ਇੱਥੇ ਜਿਹੜੇ ਪਸ਼ੂ ਸੀ 4-5 ਲੱਖ ਦੇ, ਜਿਹੜੇ ਇੱਕ ਦੁੱਧ ਦੇ ਸਿਰ ਤੇ ਜ਼ਿਮੀਂਦਾਰਾਂ ਦਾ ਆਮ ਛੋਟੇ ਕਿਸਾਨਾਂ ਦਾ ਗੁਜ਼ਾਰਾ ਚੱਲਦਾ ਹੁੰਦਾ, ਸਹਾਇਕ ਧੰਦੇ ਹੁੰਦੇ ਨੇ, ਉਹ ਵੀ ਮਸਾਂ ਬਚਾਏ ਨੇ। ਸਤਿ ਸ਼੍ਰੀ ਅਕਾਲ ਜੀ। ਆਹ ਤਾਰਾਂ ਜਿਹੜੀ ਬਿਜਲੀ ਲਾਈਨ ਡਿੱਗੀ ਹੈ ਇਹ ਸਿੰਘਾਂ 'ਚ ਪੈ ਗਈਆਂ। ਮੱਝਾਂ ਦੋ ਹੀ ਸੀ ਸੂਣ ਵਾਲੀਆਂ, ਵਿੱਚ 2-3 ਲੱਖ ਦੀਆਂ ਸੀ ਜਿਨ੍ਹਾਂ ਤੇ ਜੂਨ ਗੁਜ਼ਾਰਾ ਕਰਦੇ ਸੀ। ਬਾਣ ਤਾਂ ਸਾਡੇ ਕੋਲ ਸਾਰੀਆਂ 4 ਕਨਾਲਾਂ ਬਾਈ। ਹਾਂ, ਉਹ ਮਹੀਨੇ ਦੇ ਮਹੀਨੇ ਸਾਰਾ ਖਾਣਾ ਦਾਣਾ ਵਿਚਾਰੀਆਂ ਲਿਆਉਂਦੇ ਸੀ, ਪਾਉਂਦੇ ਸੀ, ਆਪ ਦਾ ਵੀ ਗੁਜ਼ਾਰਾ ਹੁੰਦਾ ਸੀ, ਮੱਝਾਂ ਦਾ ਵੀ ਹੁੰਦਾ ਸੀ। ਹਾਂ, ਅੱਜ ਜਦੋਂ ਲਾਈਨ ਇਹ ਡਿੱਗ ਪਈ, ਮੈਂ ਇਕੱਲੀ ਅੰਦਰ ਸੀ, ਬਸ ਇਕੱਲੀ ਅੰਦਰ ਹੋਣੇ ਕਰਕੇ ਮੈਂ ਰਸੋਈ 'ਚ ਬੜੀ। ਮੈਂ ਜਦੋਂ ਹਵਾ ਆਈ ਹੈ, ਹਵਾ ਆ ਗਈ ਉੱਪਰ ਬਾਜੀ ਬਣ ਗਈ ਨਾ, ਮੈਂ ਲੋਕ ਲਾ ਲਿਆ ਇਹਨਾਂ ਨੂੰ, ਜਾਲੀ ਨੂੰ ਲੋਕ ਲਾ ਕੇ ਅੰਦਰ ਵੜ ਗਈ ਰਸੋਈ 'ਚ। ਮੈਂ ਚਾਹ ਕਰਕੇ ਪੀ ਲਾਂ, ਮੱਝਾਂ ਕਰਤੀਆਂ ਅੰਦਰ, ਇੱਥੇ ਸੀਗੀਆਂ ਮੱਝਾਂ ਅੰਦਰ ਕਰਕੇ ਸਾਰਾ ਪਰਿਵਾਰ ਬੁਰਜ ਗਿਆ ਵਾ ਸੀ, ਕੱਲੀ ਮੈਂ ਸੀ। ਹਾਂ, ਭੋਗ ਸੀਗਾ ਜੀ ਸ਼ਕੀਰੀ 'ਚ ਗੁੱਡੀ ਮੈਂ ਜਦੋਂ ਅੰਦਰੋਂ ਚਾਹ ਕਰਨ ਲੱਗੀ, ਚਾਹ ਤਾਂ ਮੇਰੀ ਉਬਲ ਆਈ ਤੇ ਤੂੜੀ ਤੇ ਅੰਦਰ ਕੰਚ ਜਾ ਵੜਿਆ ਸਾਰੇ। ਜਦੋਂ ਕੰਚ ਜਾਣ ਲੱਗ ਗਿਆ ਬਸ ਮੈਨੂੰ ਪਤਾ ਨਹੀਂ ਲੱਗਿਆ, ਫਿਰ ਗੈਸ ਤਾਂ ਮੈਂ ਬੰਦ ਕਰਤਾ, ਪਤਾ ਨਹੀਂ ਉਹ ਵੀ ਚੜ ਜਾਂਦਾ ਤਾਂ ਤੇ ਤੂੜੀ ਅੰਦਰ ਜ ਗਈ। ਤੇ ਫਿਰ ਮੈਂ ਜਦੋਂ ਬਾਹਰ ਨਿਕਲ ਕੇ ਉਹ ਜਾਂ ਸ਼ੀਸ਼ੇ ਤਾਂ ਫੁੱਟ ਗਏ ਤੇ ਮੱਝਾਂ ਵਿਚਾਰੀਆਂ ਤਾਰਾਂ ਲੌਂਕੀ ਜਾਣਾ ਹੈ ਉੱਤੇ ਤੇ ਉੱਤੇ ਪੱਖੇ ਇਹਨਾਂ ਦੇ ਮੱਝਾਂ ਦੇ ਡਿੱਗੇ ਵੇ। ਤੇ ਮੈਂ ਬਾਹਰ ਪਤਾ ਨਹੀਂ ਕੀ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਇੱਧਰ ਵੀ ਚਾਨਣ ਹੋ ਗਿਆ, ਉੱਧਰ ਸ਼ਟਰ ਲੱਗੇ ਵੇ ਸੀ, ਉਹਦਾ ਨਹੀਂ ਪਤਾ। ਮੈਂ ਰੌਲਾ ਪਾਇਆ ਤੇ ਗੇਟ ਨਾ ਖੁੱਲੇ, ਮੈਥੋਂ ਬਾਰੀ ਖੁੱਲ੍ਹ ਗਈ, ਗੇਟ ਵਿੰਗਾ ਹੋ ਗਿਆ। ਤੇ ਮੈਂ ਆਖਿਆ ਵੀ ਲੋਕੋ ਵੀ ਸਾਨੂੰ, ਸਾਡੇ ਬੰਦਿਆਂ ਨੂੰ ਫੋਨ ਫਾਨ ਕਰ ਦਿਓ, ਲਾਈਟ ਨੂੰ ਵੀ ਲਾਈਟ ਕਟਾ ਦਿਓ, ਮੱਝਾਂ ਤੇ ਵੀ ਇਹ ਤੜਫੀ ਜਾਂਦੀ। ਹਾਂ, ਲਾਈਟ ਤੱਕ ਹਾਂ ਜੀ, ਬਸ ਆਹ ਕੁਛ ਹੋਇਆ ਜੀ। ਫਿਰ ਬੁਰਜੋਂ ਸਾਰੇ ਬੰਦੇ ਇਹ ਆ ਗਏ ਤੇ ਵੀ ਤਾਰਾਂ ਆਹ ਪੱਖੇ ਵੱਢਤੇ ਉੱਤੋਂ ਮੈਸਾਂ ਦੇ ਚੱਕ ਤੇ ਪਾਸੇ ਕਰਨ ਨੂੰ। ਆਹ ਅਸੀਂ ਫੌੜਿਆ ਨਾ ਕੰਨਾਂ ਨਕੜੀ ਚ ਕੰਚ ਤੇ ਨਾ ਮਈਆਂ ਪਾਸੇ ਕਰਨ ਜੋਗਰੇ ਜੀ, ਪੈਰਾਂ 'ਚ ਕੰਚ ਵੱਜੇ ਤੇ ਆਹ ਟੁਕੜੀਆਂ ਵੱਜੀਆਂ ਮੱਝਾਂ ਹੁਣ। ਹਾਂ, ਮੱਝਾਂ ਹਾਂ ਜੀ, ਕੱਢ ਕੇ ਲੈ ਗਏ ਬਾਹਰ। ਆ ਕੰਚਾਂ ਦਾ ਪੱਡਾ ਮੋਟਾ ਜੀ ਵਿੰਗਾ ਹੋਇਆ ਪਿਆ, ਘਣਾ ਨਾ ਫਿਰ ਬਾਈਆਂ ਨੇ ਉੱਥੋਂ ਪਿੰਡ ਦਿਆਂ ਨੇ ਸਾਡੇ ਨਾਲ ਲਾ ਕੇ ਤੇ ਸਿੱਧਾ ਕਰਕੇ ਫਿਰ ਕੱਢਿਆ। ਹਾਂ, ਕੰਚ ਸਾਰਾ ਖੋਲ ਕੇ। ਹਾਂ, ਆ ਪੱਲੀਆਂ 'ਚ ਬੰਨਿਆ ਪਿਆ ਕੰਚ, ਫਿਰ ਇੱਥੇ ਨਾਂਗਾ ਬਣਾਇਆ ਸਾਨੂੰ ਪਏ ਧਰਨ ਥਾਂ। ਆ ਇਹਦਾ ਮੰਜਾ ਸੀ, ਇੱਥੇ ਖਾਣਾ ਦਾਣਾ ਸਾਰਾ ਹੀ ਦਾਣਾ ਦੂਣਾ ਪਿਆ ਵਾ, ਫੀਡ ਚੱਕ ਕੇ ਇੱਥੇ ਠੋਕੀ, ਸਾਰੀ ਗਿੱਲੀ ਹੋ ਗਈ ਦਾਣਾ ਦੂਣਾ, ਤੇ ਇਹਦਾ ਮੰਜਾ ਚੱਕ ਕੇ ਇੱਥੇ ਠੋਕਿਆ। ਕਿਤੇ ਥਾਂ ਨਾ ਪਸ਼ੂ ਖੁੱਲ੍ਹ ਕੇ ਕਿੱਥੇ ਜੀ ਕਿੱਥੇ ਕਰ ਗਏ, ਫਿਰ ਵਿਚਾਰੇ ਇੱਥੇ ਹੀ ਖੜੇ ਰਹੇ। ਫਿਰ ਬੰਦੇ ਆਏ, ਫਿਰ ਫੋਨ ਫਾਨ ਲਾਇਆ ਗੱਡੀ ਤੋਂ ਮੱਛਾ ਚੜਾ। ਜਦੋਂ ਅਸੀਂ ਆ ਗਏ ਜੀ ਇੱਥੋਂ, ਉਹ ਤਾਰਾਂ ਤੇ ਉੱਥੋਂ ਇੱਕ ਇੱਧਰ ਸੀ, ਮੈਂ ਚੈਨਲਾਂ ਦੇ ਸੰਨ 'ਚ ਖੜੀਆਂ ਸੀ ਵਿਚਾਰੀਆਂ, ਤਿੰਨ ਹੀ, ਇੱਕ ਝੋਟੀ ਆ, 2 ਮਈਆਂ ਇੱਥੇ ਖੜੀਆਂ ਸੀ ਜੀ। ਫਿਰ ਉਹ ਕੱਢੀਆਂ ਕਰਕੇ ਸਿੱਧਾ ਆਲ ਪਰ ਬੰਦਿਆਂ ਨੇ ਘਣਾ ਘੁਣਾ ਨਾ ਬੁਰਜ ਗੁੱਡੀ ਦੇ ਘਰੇ ਬੰਨ ਕੇ ਆਂਦੇ, ਫਿਰ ਉੱਥੇ ਲੈ ਗਏ। ਹਾਂ, ਉੱਥੇ ਹਾਂ ਬੁਰਜ ਲੈ ਗਏ, ਉੱਥੋਂ ਰੋਟੀ ਪਾਣੀ ਵਿਚਾਰਿਆਂ ਨੇ ਉਹਨੇ ਫੜਾਇਆ ਨਾ, ਪਾਣੀ ਨੇ ਆਹ ਟੈਂਕੀ ਵੀ ਰੁੜ ਗਈ, ਸਾਰਾ ਕੁਝ ਹੀ ਖਤਮ ਹੋ ਗਿਆ ਨਾਲ। ਫਿਰ ਹਾਂ, ਆ ਵੇਖੋ ਉੱਤੇ ਚੜ ਕੇ ਵੇਖ ਲਾ ਵੀ ਸਾਰਾ ਹੀ ਜਾਂਦਾ ਵੀ ਕਿੱਥੋਂ ਤਾਈਂ ਗਿਆ ਹੈ, ਸਾਰਾ ਹੀ ਖਤਮ। ਉਹ ਮਗਰਲਾ ਵਿਹੜਾ ਵੀ ਜੀ ਸਾਰਾ, ਇੱਟ ਤਾਂ ਰਹੀ ਨਹੀਂ ਕਿਤੇ। ਬਿਲਕੁਲ। ਤਾਂ ਜਿੱਥੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ, ਉੱਥੋਂ
ਵੀ ਕਾਫੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ, ਪਰ ਇੱਕ ਤਸਵੀਰ ਇਹ ਵੀ ਪਿੰਡਾਂ ਦੀ ਆ ਜਿਹੜੀ ਕਿ ਕੱਲ੍ਹ ਨੁਕਸਾਨ ਹੋਇਆ। ਮਾਤਾ ਫਿਰ ਗੁਜ਼ਾਰਾ ਇਸੇ ਦੁੱਧ ਪਾਣੀ ਤੇ ਹੀ ਕਰਦੇ ਸੀ? ਦੁੱਧ ਤੇ ਹੀ ਸੀ ਬਾਈ, ਸਾਡੇ ਕੋਲ 4 ਕਨਾਲਾਂ ਬਣਦੀਆਂ, ਝੂਠ ਨਹੀਂ ਮਾਰਦੀ, 4 ਕਨਾਲ ਤੇ ਆ ਬਸ 1 ਕਨਾਲ ਚ ਘਰ ਸੀਗਾ। ਹਾਂ ਇਹੀ ਦੁੱਧ ਦਾਣਾ ਆਪਦਾ ਵੀ ਖਰਚਾ ਮਹੀਨੇ ਦਾ ਲਿਆਉਂਦੇ ਸੀ ਤੇ ਪਸ਼ੂਆਂ ਦਾ ਵੀ ਵਿਚਾਰਿਆਂ ਦਾ, ਦੁੱਧ ਚੋਂ ਹੀ ਸਾਰਾ ਕੰਮ। ਇਸੇ ਵਿਚਾਰੇ ਇਹੀ ਪ੍ਰਾਈਵੇਟ ਸਾਰਿਆਂ ਦੇ ਆਪਦੇ ਆਪੋ ਆਪਣੇ ਕੰਮ। 2 ਬੇਟੀਆਂ ਸੀ, ਇਹਦੇ ਵੱਡੇ ਕਾਕੇ ਦੇ ਤਾਂ 3 ਗੁੱਡੀਆਂ, ਉਹਦੇ 1 ਕਾਕਾ ਛੋਟੇ ਮੁੰਡੇ ਦੇ, ਗੁੱਡੀਆਂ ਆਪਦੇ ਘਰੇ ਗਈਆਂ ਵੇ। 2 ਬੇਟਾਂ ਦੇ ਆਹ ਪਰਿਵਾਰ ਹੈ ਸਾਡੇ 'ਚ ਬਸ, ਤੇ ਐਂ ਆਪਦਾ ਕਰਕੇ ਹੀ ਖਾਂਦੇ ਸੀ ਸਾਰੇ। ਹਾਂ ਉਹ ਮੱਝਾਂ ਵੀ ਤਾਂ ਹੀ ਸੀ ਬਾਈ, ਦੁੱਧ ਮਿਲਦਾ ਵੀ ਸਾਰਾ ਖਰਚਾ ਵਿਚਾਰੀਆਂ ਆ ਦੋਨੇ ਜੀ ਕਰਦੇ ਸੀ, ਇਹ ਮਾੜਾ ਮੋਟਾ ਆਪਦਾ ਕੰਮ ਕਰਦੇ ਸੀ। ਹਾਂ ਅਸੀਂ ਦੋਨੇ ਜੀ ਸਾਂਭੀ ਜਾਂਦੇ ਹਾਂ ਜੀ। ਹਾਂ ਵਿਚਾਰੀਆਂ ਕੁਛ ਦੁੱਧ ਦੱਧ ਪਾਈ ਜਾਂਦੇ ਸੀਗੇ ਜੀ, ਐਂ ਕਰਕੇ ਰੱਖੀ ਰੱਖ ਰਹੀ ਹੈ ਜੀ ਦੋਨੇ ਜਣੇ। ਮਾਤਾ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ, ਹੁਣ ਕਿੰਨੇ ਕੁ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਪਿੰਡ ਦੇ ਵਿੱਚੋਂ? ਹੁਣ ਤੁਹਾਨੂੰ ਪਤਾ ਪੁੱਤ ਕੀ ਅੱਜ ਤਾਂ ਸਾਰਾ ਕੁਝ ਆਪ ਸਿੱਧੀ ਜਾਂਦਾ ਸਾਨੂੰ, ਅਸੀਂ ਤਾਂ ਬਸ ਸਾਰੀ ਆਪ ਗੱਲ ਦੱਸਦੀ। ਪਿੰਡ ਚੋਂ ਆਏ ਪੁੱਛ ਲਿਓ ਵੀ ਕਿੰਨਾ ਬਾਣ ਹੈ ਜਾਂ ਮਾਤਾ ਨੇ ਝੂਠ ਮਾਰੇ। ਉਵੇਂ ਨਹੀਂ ਮਤਲਬ ਕੋਈ ਪਿੰਡ ਦੇ ਲੋਕਾਂ ਨੇ ਮਦਦ ਕਰਨ ਦੀ ਕੋਈ ਸੋਚੀ? ਮਤਲਬ ਚਲੋ ਕੋਈ ਨਹੀਂ ਜੀ। ਹਾਂ ਮੈਂ ਕਹਿ ਗਿਆ ਜੀ ਪਤਾ ਲੈ ਜਾਂਦੇ ਆ। ਬਲਕਾਰ ਸਿੱਧੂ ਆਇਆ ਸੀ ਵਿਚਾਰਾ, ਉਹ ਆਇਆ ਸੀ ਹਾਂ ਕੱਲ ਦੱਸਦੇ ਮੈਨੂੰ, ਉਹ ਆਇਆ ਸੀ, ਉਹ ਆ ਕੇ ਗਿਆ ਜੀ ਕੱਲ ਦਿਨ ਛਿਪੇ ਦੱਸਦੇ ਉਹ ਵੇਖ ਕੇ ਗਿਆ। ਮੈਂ ਤਾਂ ਆਇਆ ਸੀਗਾ ਜੀ, ਮੈਂ ਤਾਂ ਮਈਆਂ ਚੜਾ ਕੇ ਲੈ ਗਿਆ ਸੀ ਕੁੜੀ ਦੇ। ਬਲਕਾਰ ਸਿੱਧੂ ਆ ਕੇ ਗਿਆ? ਹਾਂ ਆ ਕੇ ਗਿਆ ਕੱਲ ਹੱਥ ਨੇ ਬਈ। ਹਾਂ ਪਤਾ ਬਈ ਦੱਸਦੇ ਵੀ ਬਲਕਾਰ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਮੇਰਾ ਤਾਂ ਬਈ ਬਲੱਡ ਦੀ ਬਸ ਕੱਟ ਗਿਆ ਜੀ। ਉਹ ਆਇਆ ਸੀਗਾ, ਉਹਦਾ ਕੋਈ ਨਹੀਂ ਸੋਚ ਰਿਹਾ ਕੰਚ ਇਕੱਠਾ ਕੀਤਾ ਹੋਵੇ ਸਾਰਾ ਕੁਝ ਮੇਰੇ ਨਹੀਂ। ਹੁਣ ਜਿਹੜਾ ਸਵੇਰੇ ਤਾਂ ਉੱਠੇ ਨਹੀਂ ਗਿਆ ਹੋਣਾ ਫਿਰ? ਸਵੇਰੇ ਕਿੱਥੋਂ ਮੁੰਡਾ ਆ ਗਿਆ ਬੀਬੀ ਬਾਹਰ ਤਾਂ ਆ ਜਾ, ਕੁਝ ਨਹੀਂ ਹੁੰਦਾ। ਮਗ ਨਹੀਂ ਮੈਂ ਨਹੀਂ ਬਾਹਰ ਅੰਦਰ ਪਈ, ਹੁਣ ਮੈਂ ਉਧਰ ਨਿਕਲ ਕੇ ਬਈ ਕਿੱਧਰ ਚੱਕ ਬਈ ਜੀ ਨਹੀਂ ਕਰਦਾ। ਆ ਕਮਾ ਕੇ ਲਾ ਲੈਂਦੀ ਜਾਊਗੇ ਕਿ ਇਹ ਆਦਾ ਕਿ ਮੈਚਾਂ ਨਹੀਂ ਹੁੰਦੀਆਂ ਪੜਦੇ ਉਹ ਜਾਲੀਆਂ ਉੱਚੀਆਂ ਸੀ ਨਾ ਬਈ, ਮੈਂ ਦਿੰਦੀ ਸੀ ਫੋਟੋ ਮੈਚਾਂ ਰੇਂਗਦੀਆਂ। ਇਹ ਕਹਿੰਦਾ ਇਹ ਨਾ ਜੱਬ ਵੱਡਾ ਮਗ ਮੇਰੀ ਪੈਨਸ਼ਨ ਆ ਜਾਂਦੀ, ਮੈਂ ਪੜਦੇ ਪਾਉਂ। 3000 ਰੁਪਇਆ ਲਾਇਆ ਸੀ ਪੜਦਿਆਂ ਦੇ, ਮਗ ਮੈਚਾਂ ਰੇਂਗਦੀਆਂ ਉਧਰ ਮੂੰਹ ਕਰਕੇ ਦਿੰਦੀ ਸੀ ਕਹਿੰਦੇ। ਹਾਂ ਵੀ ਜਿੰਨਾ ਕਮਾ ਲੈਣਾ ਉਹਨਾਂ ਕੀ ਬਾਈ ਖਾ ਲੈਣਾ, ਉਹਨਾਂ ਕੀ ਖਾ ਲੈਣਾ। ਇੰਨਾ ਮੈਸਾਂ ਦਾ ਮੂੰਹ ਆਉਂਦਾ ਸੀ ਬਈ, ਕਰਕੇ ਢਿੱਡ 'ਚ ਪਾਉਂਦੀਆਂ ਸੀ ਨਾ ਤਾਂ ਮੂੰਹ ਆਉਂਦਾ ਸੀ ਮੈਸਾਂ ਦਾ। ਹੁਣ ਮੈਂ ਕਿਹਾ ਮੇਰੇ ਤੇ ਡਿੱਗ ਪੈਂਦਾ ਕੁਝ, ਪਸ਼ੂਆਂ ਨਾ ਕੱਢ ਲਓ। ਮੈਂ ਉਹ ਆਦੇ ਭਾਈ ਮੇਰਾ ਰੌਲਾ ਨਾ ਤੂੰ, ਪਸ਼ੂਆਂ ਨੂੰ ਕੁਝ ਨਹੀਂ ਹੁੰਦਾ। ਮਗ ਮੇਰੇ ਤੇ ਡਿੱਗ ਪੈਂਦਾ, ਵਿਚਾਰੀਆਂ ਨੇ ਇਹਨਾਂ ਤੇ ਨਨ ਚਕਾਣਾ, ਬੱਚੇ ਵੀ ਪਾਲਣ। 3 ਬੇਟੀਆਂ, ਛੋਟੇ ਵੱਡੇ ਮੁੰਡੇ ਦੇ। ਕੰਮ ਕੀ ਕਰਦੇ ਨੇ ਮੁੰਡੇ? ਬਸ ਆ ਮਾੜਾ ਮੋਟਾ ਪ੍ਰਾਈਵੇਟ ਕੰਮ ਕਰਦੇ ਬਈ। ਅੱਛਾ ਹਾਂ ਕਿਸੇ ਦੀ ਸਰਕਾਰੀ ਇਹ ਬਹੂ ਜਾਂਦੀ ਸੀ 5-7 ਹਜ਼ਾਰ ਰੁਪਇਆ ਲੈਂਦੀ ਸੀ ਪ੍ਰਾਈਵੇਟ। ਇਹ 1.5 ਸਾਲ ਦੀ ਗੁੱਡੀ ਆ, ਕਿ 2 ਜਾਂਦੀਆਂ ਸਕੂਲ ਜਾਂਦੀਆਂ, ਕਿਵੇਂ ਤੋਰੇ ਉਹਨਾਂ ਨੂੰ? ਹਾਂ ਕੋਈ ਆ ਸਰਕਾਰੀ ਨੌਕਰੀ ਨਾ ਕਿਸੇ ਦੀ। ਤਾਂ ਜ਼ਰੂਰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਸੋ ਅਸੀਂ ਤੁਹਾਡੇ ਤੱਕ ਇੱਕ ਅਪੀਲ ਤੇ ਅਰਜ਼ ਲੈ ਕੇ ਪਹੁੰਚੇ। ਅੱਜ ਕੋਈ ਪੱਤਰਕਾਰੀ ਨਹੀਂ ਕਰ ਰਹੇ, ਅੱਜ ਬਸ ਇੱਕ ਇਹਨਾਂ ਲੋਕਾਂ ਦਾ ਦੁੱਖ ਦਰਦ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਮਾਤਾ ਕੋਈ ਨਹੀਂ, ਜਿੰਨਾ ਹੋ ਸਕਿਆ ਉਹਨਾਂ ਕਰਾਂਗੇ। ਤੁਹਾਡੀ ਮਰਜ਼ੀ ਹੈ ਪੁੱਤ, ਅੱਜ ਤਾਂ ਦੁੱਖ ਦੱਸਤਾ ਆਪਦਾ। ਹਾਂ ਆਪ ਤਾਂ ਦੁੱਖ ਦੱਸ ਰਹੇ ਆ ਵੀ ਜਿਹੜਾ ਸਾਡੇ ਨਾਲ ਬੀਤ ਗਿਆ, ਪਰ ਇਹ ਮੇਰੇ ਮਾਲਕਾ ਇਹ ਜਦ ਤਕਾਈ ਨਾ ਦੇਖਿਆ ਜੀ। ਗਰੀਬੀ ਮੇਰੀ ਕੱਟ ਲਈ ਬਾਈ, ਵਧੀਆ ਤੋਂ ਨਹੀਂ ਰੋਟੀ ਖਾਂਦੇ ਸੀ ਕਮਾ ਕੇ। ਰਾਹ ਨਹੀਂ ਰੱਬ ਨੇ ਵਾਲਾ ਧੱਕਾ ਕੀਤਾ, ਇਹ ਨਹੀਂ ਪਤਾ ਲੱਗਿਆ ਜਿੱਤੇ ਪਿਆ ਤੇ ਪੈ ਗਿਆ। ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ ਕਿ ਜੋ ਨੁਕਸਾਨ ਇਸ ਪਰਿਵਾਰ ਦਾ ਹੋਇਆ, ਇਸ ਤਰ੍ਹਾਂ ਦਾ ਨੁਕਸਾਨ ਇਸ ਇਲਾਕੇ ਦੇ ਵਿੱਚ ਕੱਲ੍ਹ ਕਾਫੀ ਜ਼ਿਆਦਾ ਹੋਇਆ। ਕੁਦਰਤ ਦਾ ਕਹਿਰ ਵਾਪਰਿਆ, ਤਾਂ ਕੁਦਰਤ ਦੇ ਕਹਿਰ ਦੇ ਸਾਹਮਣੇ ਕਿਹਦਾ ਜ਼ੋਰ, ਉਸ ਡਾਢੇ ਅੱਗੇ ਕਿਹਦਾ ਜ਼ੋਰ। ਪਰ ਫਿਰ ਵੀ ਅਸੀਂ ਪਤਾ ਲੱਗਿਆ ਜਦੋਂ ਅਸੀਂ ਇਸ ਘਰਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਪਹੁੰਚੇ ਹਾਂ, ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਪਰਿਵਾਰ ਦੀ, ਹਰ ਇੱਕ ਘਰ ਦੀ ਆਵਾਜ਼ ਆ ਜਿਹੜੀ ਕਿ ਬਣ ਸਕੀਏ। ਤਾਂ ਜਿਵੇਂ ਮਾਤਾ ਨੇ ਦੱਸਿਆ ਕਿ ਪਰਿਵਾਰ ਦਾ ਗੁਜ਼ਾਰਾ ਇਸ ਦੁੱਧ ਦੇ ਸਿਰ ਤੋਂ ਹੁੰਦਾ ਸੀ,
ਤੇ 4 ਕਨਾਲਾਂ ਜਿਹੜੀਆਂ ਕਿ ਜ਼ਮੀਨ ਆ, 4 ਕਨਾਲਾਂ ਦੇ ਵਿੱਚੋਂ ਪਤਾ ਹੀ ਆ ਕਿ ਕਿੰਨਾ ਕੁ ਕੁਛ ਜ਼ਿਮੀਂਦਾਰ ਆ ਜਿਹੜਾ ਉਹ ਪੈਦਾ ਕਰ ਸਕਦਾ। ਤੇ ਦੂਸਰੇ ਪਾਸੇ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕਰ ਲਈਆਂ, ਤੇ ਜਿੱਤੋਂ ਜਿੰਨੀ ਕੁ ਮਦਦ ਹੋ ਸਕੀ ਉਨੀ ਕੁ ਜ਼ਰੂਰ ਕਰਿਓ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਪੜ੍ਹਾਈ ਲਿਖਾਈ ਕਿੰਨੀ ਕੁ ਕਰੀ ਆ ਤੁਹਾਡੀ? ਦੀ ਕਮਾਈ ਆ ਉਹ ਇੱਕ ਵਾਰ ਫਿਰ ਰੁਲਦੀ